ਦੁਸ਼ਮਣੀ ਦੀ ਬਣਾ ਤੇ ਅੱਜ ਤੱਕ ਸਾਡੇ ਪਿੰਡ ਕਤਲ ਨਹੀਂ ਹੋਇਆ। ਅੱਲਾ ਦਾ ਇਹਸਾਨ। ਤੁਸੀਂ ਇਹ ਆਖ ਸਕਦੇ ਹੋ ਕਿ ਦੁਸ਼ਮਣੀ ਦੀ ਬਣਾ ਦੇ ਉੱਤੇ ਅੱਜ ਤੱਕ ਕਤਲ ਨਹੀਂ ਹੋਇਆ ਔਰ ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ। ਪੂਰੀ ਦੁਨੀਆ ਦੇ ਜਿੱਥੇ ਜਿੱਥੇ ਵੀ ਜਿੰਮੇਵਾਰ ਹੈ ਉਹ ਸੌ ਲਿਆਓ। ਮੇਰੀ ਜ਼ਿੰਦਗੀ ਤੇ ਮੇਰੀ ਜ਼ਿੰਦਗੀ ਤੋਂ ਬਾਅਦ ਮੇਰੀ ਔਲਾਦ ਇਨਸ਼ਾਅੱਲਾ ਉਹਨਾਂ ਦੇ ਮੇਜ਼ਬਾਨ ਹੋਣਗੇ ਔਰ ਉਹਨਾਂ ਦੇ ਤਾਬੇਦਾਰ ਹੋਣਗੇ। ਮੁਹਤਰਮ ਗੱਲ ਇਹ ਵੇ ਕਿ ਸਾਡੇ ਕੋਲ ਪੁੱਛਦੇ ਹੋ ਤਾਂ ਜੋ ਸਾਡੇ ਵਡੇਰਿਆਂ ਦੀ ਫੀਲਿੰਗ ਸੀ, ਉਹਨਾਂ ਦਾ ਦਿਲ ਕਰਦਾ ਸੀ ਕਿ ਅੱਜ ਬਾਰਡਰ ਪਛਾਂ ਅਸੀਂ ਜਾ ਕੇ ਨਾ ਉਹਨਾਂ ਨੂੰ ਮਿਲਾਂਗੇ। ਇੰਨਾ ਪਿਆਰ ਸੀ, ਇਹਨਾਂ ਪਿਆਰ ਸੀ। ਇਹਦਾ ਮਤਲਬ ਕਿ ਦਿਹਾੜੀ ਸ਼ਾੜੀ ਲਾਉਣ ਵਾਲੇ ਚੌਧਰੀ ਨਹੀਂ ਹੈਗੇ ਤੁਸੀਂ। ਨਹੀਂ, ਜਿਹੜਾ ਥਾਣੇ ਦਾ ਕਲਚਰ ਨਹੀਂ ਹੈਗਾ, ਇਹਦਾ ਮਤਲਬ ਇਹੋ ਹੀ ਆ ਨੰਬਰਦਾਰ ਸਾਹਿਬ, ਇਹਦਾ ਮਤਲਬ ਇਹ ਹੈ ਕਿ ਦਿਹਾੜੀਦਾਰ ਚੌਧਰੀ ਨਹੀਂ ਹੈਗੇ। ਜਿੱਥੇ ਅਸੀਂ ਸਰਦਾਰਾਂ ਨੂੰ ਜਾ ਕੇ ਬਾਹਰ ਮਿਲੇ ਆ, ਮੈਂ ਕਿਤੇ ਮੈਂ 26 ਮੁਲਕਾਂ 'ਚ ਵਿਜ਼ਿਟ ਕੀਤਾ ਵਾ। ਜਦੋਂ ਵੀ ਜਿੱਥੇ ਵੀ ਮਿਲੇ ਆ ਅਸੀਂ ਇਸ ਤਰ੍ਹਾਂ ਹੀ ਮਿਲੇ ਆ ਜਿਸ ਤਰ੍ਹਾਂ ਸਕੇ ਭਰਾ ਹੁੰਦਾ। ਉਹਨਾਂ ਸਾਡੀ ਦੁੱਖ ਦਾ ਪਿਆ ਭਰਾ ਬੋਲੀ ਇੱਕ ਗੱਲ ਇੱਕ, ਯਾ ਅੱਲਾ ਕਦੇ ਸਾਡੇ ਵੀ ਇਹ ਸਿਆਸਤਦਾਨਾਂ ਨੂੰ ਇਹ ਅੱਲਾ ਸਮਝ ਦੇ ਦੇ, ਅਸੀਂ ਵੀ ਰਲ ਕੇ ਆਪਸ ਅਸੀਂ ਵੀ ਨਿਕਲੀਏ ਤੇ ਦਿੱਲੀ ਤੱਕ ਜਾਈਏ। ਸਹੀ ਗੱਲ। ਤੇ ਸਾਨੂੰ ਵੀ ਕੋਈ ਨਾ ਪੁੱਛੇ, ਉਹ ਹੁਣ ਲਾਹੌਰ ਤੱਕ ਆਉਣ, ਉਹਨਾਂ ਨੂੰ ਵੀ ਕੋਈ ਨਾ ਪੁੱਛੇ ਇਹ ਤੁਸੀਂ ਮੈਨੂੰ ਪਤਾ ਤੁਸੀਂ ਕੱਟ ਛੱਡਣਾ। ਮੈਂ ਬਾਹਰ ਜਾ ਕੇ ਬੜਾ ਕੁਝ ਸਿੱਖਿਆ। ਉਹ ਯਾਰ 28 ਮੁਲਕ ਇਕੱਠੇ ਹੋ ਸਕਦੇ, ਤੁਸੀਂ ਕਿਉਂ ਨਹੀਂ ਦੋ ਸਕਦੇ? ਤੁਸੀਂ ਖੁਦਾ ਦਾ ਖੌਫ ਕਰੋ। ਜੀ ਅਸਲਾਮ ਅਲੈਕੁਮ ਰਹਿਮਤੁल्लाह। 47 ਦੀ ਵੰਡ ਦੇ ਲਿਹਾਜ਼ ਦੇ ਨਾਲ ਮੈਂ ਪਰਸੋਂ ਵੀ ਇਸ ਇਲਾਕੇ 'ਚ ਆਇਆ। ਗੋਪਾਲ ਵਾਲਾ ਵੀ ਇੱਕ ਬਹੁਤ ਬੜਾ ਕਸਬਾ ਹੈ, ਬੜਾ ਤਾਰੀਖੀ ਪਿੰਡ ਹੈ। ਉਹਦੀ ਇੱਕ ਆਪਣੀ ਅਲੱਗ ਹਿਸਟਰੀ ਹੈ, ਬਿਹਤਰੀਨ ਸਕੂਲ, ਖੁੱਲੇ ਬਾਜ਼ਾਰ, ਤੇ ਉਹਦੀ ਵੀਡੀਓ ਰਿਕਾਰਡ ਕੀਤੀ। ਫਿਰ ਕੁਝ ਹਿੰਦੂ ਬਰਾਦਰੀ ਉੱਥੇ ਹਜੇ ਵੀ ਮੌਜੂਦ ਹੈ, ਉਹਨਾਂ ਦਾ ਇੱਕ ਦਾ ਇੰਟਰਵਿਊ ਕੀਤਾ, ਉਹਨਾਂ ਦੇ ਰਹਿਣ ਸਹਿਣ, ਮੁਸਲਮਾਨਾਂ ਦੇ ਨਾਲ ਭਾਈਚਾਰਾ। ਫਿਰ ਉੱਥੋਂ ਦੇ ਨੰਬਰਦਾਰ ਸਾਹਿਬ ਨੇ ਚੌਧਰੀ ਸਫਦਰ ਚੀਮਾ ਸਾਹਿਬ, ਉਹਨਾਂ ਨੇ ਕਾਫੀ ਹੱਦ ਤੱਕ ਜਿਹੜਾ ਟਾਈਮ ਦਿੱਤਾ। ਪਰਸੋਂ ਵੀ ਸ਼ਾਮ ਹੋਈ, ਫਿਰ ਵਾਪਸ ਮੈਂ ਚਲ ਗਿਆ। ਅੱਜ ਫਿਰ ਮੈਂ ਸਵੇਰ ਨਿਕਲਿਆ ਤੇ ਅੱਜ ਫਿਰ ਇਹਨਾਂ ਨਾਲ ਰਾਬਤਾ ਕੀਤਾ। ਕੁਝ ਬੜੀਆਂ ਦਰਦਨਾਕ ਪੇਨਫੁਲ ਸਟੋਰੀਆਂ ਜਿਹੜੀਆਂ ਅੱਜ ਮੈਂ ਕਲੈਕਟ ਕੀਤੀਆਂ। ਫਿਰ ਚੌਧਰੀ ਸਫਦਰ ਸਾਹਿਬ ਦੇ ਨਾਲ ਰਾਬਤਾ ਕੀਤਾ। ਫਿਰ ਅਸੀਂ ਇੱਥੇ ਆਏ ਸਹੂ ਵਾਲੇ ਦੀ ਜਿਹੜੀ ਸਟੋਰੀ ਹੈ ਨਾ ਜੀ, ਇਹ ਬੜੇ ਇੱਥੇ ਮਤਲਬ ਕਿ ਹੀਰੇ ਸਨ, ਮੁਸਲਮਾਨ ਵੀ ਤੇ ਸਰਦਾਰ ਵੀ। ਸਲੂਟ ਹੈ ਜੀ ਮੁਸਲਮਾਨ ਜੱਟਾਂ ਨੂੰ ਵੀ ਤੇ ਸਿੱਖ ਜੱਟਾਂ ਨੂੰ ਵੀ, ਕਿ ਜੋੜ ਬਰਾਬਰ ਦਾ, ਮਜ਼ਹਬ ਅਲੱਗ-ਅਲੱਗ ਤੇ ਬਰਦਾਸ਼ਤ ਦੀ ਇੰਤਹਾ ਕੋਨੀ, ਹਯਾ ਦੀ ਇੰਤਹਾ ਕੋਨੀ। ਦਰਦ ਦਿਲ ਦੇ ਵਿੱਚ ਇੰਜ ਹੀ ਹੈ ਜਿਸ ਤਰ੍ਹਾਂ ਇੱਕ ਖਾਨਦਾਨ ਦੇ ਦੋ ਫਰਦ ਨੇ, ਦੋ ਜਿਸਮ ਹੈ, ਇੱਕ ਜਾਨ ਹੈ, ਤੇ ਇੱਕ ਦੂਸਰੇ ਦੇ ਨਾਲ ਇੰਜ ਹੀ ਰਹੇ ਨੇ ਜਿਸ ਤਰ੍ਹਾਂ ਇੱਕ ਦੂਸਰੇ ਦੇ ਬਾਜ਼ੂ ਹੁੰਦੇ ਨੇ। ਮੈਂ ਇੱਥੇ ਆਇਆ ਤੇ ਚੌਧਰੀ ਸਾਹਿਬ ਦੇ ਨਾਲ ਵੀ ਸਫਦਰ ਸਾਹਿਬ ਜਿਹੜੇ ਨੇ ਨੰਬਰਦਾਰ ਸਾਹਿਬ, ਉਹਨਾਂ ਨਾਲ ਰਾਬਤਾ ਕਰਕੇ ਤੇ ਇੱਥੇ ਪਤਾ ਚੱਲ ਚੌਧਰੀ ਅਦਰੀਸ ਚੀਮਾ ਸਾਹਿਬ ਜਿਹੜੇ ਸਾਡੇ ਇੱਥੋਂ ਦੇ ਸਾਹੂਵਾਲ ਦੇ ਚੇਅਰਮੈਨ ਨੇ, ਉਹ ਕਾਫੀ ਹੱਦ ਤੱਕ ਇੰਟਰਸਟਡ ਨੇ ਤੇ ਮਾਸ਼ਾਅੱਲਾ ਇੱਕ ਨਾਮ ਹੈ ਇਸ ਇਲਾਕੇ ਦੇ ਵਿੱਚ ਉਹਨਾਂ ਦਾ, ਸਿਆਸਤ ਦੇ ਲਿਹਾਜ਼ ਨਾਲ ਵੀ ਤੇ ਲੋਕਾਂ ਦੇ ਨਾਲ ਪਿਆਰ ਤੇ ਮੁਹੱਬਤ ਦੇ ਲਿਹਾਜ਼ ਨਾਲ, ਮਹਿਮਾਨ ਨਵਾਜ਼ੀ ਦੇ ਲਿਹਾਜ਼ ਦੇ ਨਾਲ ਹੀ। ਤੇ ਹੁਣ ਇਹਨਾਂ ਦੇ ਅਸੀਂ ਜੀ ਬੈਠੇ ਘਰ ਦੇ ਵਿੱਚ ਤੇ ਗੱਲਬਾਤ ਸਾਂਝੀ ਕਰਨੇ ਜੀ ਇਹਨਾਂ ਦੇ ਨਾਲ 47 ਤੋਂ ਪਹਿਲੇ ਦੀ ਵੀ, ਜੋ ਕੁਝ ਵੀ ਇੱਥੋਂ ਦੇ ਹਾਲਾਤ ਸਨ ਮੁਸਲਮਾਨ ਜੱਟਾਂ ਦੇ ਤੇ ਸਿੱਖ ਜੱਟਾਂ ਦੇ। ਚੌਧਰੀ ਸਾਹਿਬ ਅਸਲਾਮ ਅਲੈਕੁਮ, ਕੀ ਹਾਲ ਸਵਾਲ ਜੀ? ਠੀਕ ਹੈ ਜੀ। ਤੁਹਾਡਾ ਇਸਮੇ ਗ੍ਰਾਮੀ ਕੀ ਹੈ? ਮੁਹੰਮਦ ਅਦਰੀਸ ਚੀਮਾ। ਵਾਲਦ ਸਾਹਿਬ ਦਾ ਨਾਮ? ਚੌਧਰੀ ਮੁਹੰਮਦ ਅਸਲਮ ਚੀਮਾ। ਵਾਲਦ ਸਾਹਿਬ ਕਿੰਨੇ ਭਾਈ ਸਨ? ਦਾਦਾ ਜੀ ਦਾ ਨਾਮ ਰਸੂਲਬਖਸ਼ ਚੀਮਾ। ਦਾਦਾ ਜੀ ਦਾ ਨਾਮ ਰਸੂਲਬਖਸ਼ ਚੀਮਾ। ਦਾਦਾ ਜੀ ਦਾ ਨਾਮ ਸੀ ਚੌਧਰੀ ਹੁਕਮ ਜੀ। ਇਹ ਜਿਹੜਾ ਦਾਰਾ ਜਿਹੜਾ ਸਿਸਟਮ ਹੈ ਸਾਰਾ ਇਹ ਇੱਥੇ ਜਦੋਂ ਅਸੀਂ ਮਾਨਪੁਰ ਤੋਂ ਇੱਥੋਂ ਆਏ ਹਾਂ, ਛੇ ਚਾਰ ਭਰਾ ਇੱਥੇ ਆਏ ਸਨ। ਮਾਨਪੁਰ ਤੋਂ ਅਸੀਂ ਇੱਥੇ ਆਏ ਸਾਹੂਵਾਲ। ਠੀਕ, ਕਿਉਂਕਿ ਰਕਬਾ ਸਾਡਾ ਨਾਲ ਸੀ, ਇਸ ਵਜ੍ਹਾ ਨਾਲ ਫਿਰ ਵਡੇਰਿਆਂ ਨੇ ਇੱਥੇ ਆ ਕੇ ਫੈਸਲਾ ਕਰ ਲਿਆ ਕਿ ਇਹ ਕਿਹੜੇ ਸੰਨ ਦੀ ਗੱਲ ਹੈ? ਇਹ ਸਰ ਤਕਰੀਬਨ ਇਹ ਹਿਸਾਬ ਲਾ ਲਓ ਕਿ ਦਾਦਾ ਹੀ ਤਕਰੀਬਨ 200 ਸਾਲ ਹੋ ਗਿਆ। 70 ਸਾਲ ਦੇ ਦਾਦਾ ਜੀ, 90 ਸਾਲ ਦੇ ਵਾਲਦ ਸਾਹਿਬ। 200 ਸਾਲ ਹੋ ਗਿਆ। 200 ਸਾਲ ਤੋਂ ਜ਼ਿਆਦਾ। 200 ਸਾਲ। ਇਹ ਸਾਡਾ ਸਹੁਰਾ ਜਿਹੜਾ ਜੀ ਬੜੇ ਪਿਆਰ ਵਾਲਾ ਤੇ ਬੜੇ ਪਿਆਰਾ ਪਿੰਡ ਹੈ।
ਇਹ ਕਿੱਤਾ ਸਾਡਾ ਕਾਬਲੇ ਫਖਰ ਹੈ। 47 ਦੀ ਵੰਡ ਤੋਂ ਪਹਿਲੇ ਜੱਟ ਮੁਸਲਮਾਨ ਵੀ ਚੀਮੇ ਸਨ, ਹਾਂਜੀ ਜੱਟ ਸਿੱਖ ਵੀ ਚੀਮੇ ਸਨ। ਇਹ ਪਿੰਡ ਕਿਸ ਦੇ ਨਾਮ ਤੇ ਬਣਿਆ? ਇਹ ਕਿਸ ਨਾਮ ਨੇ, ਕਿਸ ਬੰਦੇ ਨੇ ਇਸ ਪਿੰਡ ਨੂੰ ਆਬਾਦ ਕੀਤਾ ਸੀ? ਸਰ ਇਹ ਪਿੰਡ ਜਿਹੜਾ ਨਾ ਜੀ, ਇਹਦੀ ਅਗਰ ਪਿੰਡ ਦੀ ਹਿਸਟਰੀ ਲੈਂਦੇ ਹੋ ਤਾਂ ਇਹ ਫਿਰ ਪਿਛਾਂਹ ਜਾਣਾ ਪਏਗਾ। ਜਦੋਂ ਪਾਣੀਪਤ ਦੇ ਵਿੱਚ ਸ਼ਾਹਬੁਦੀਨ ਗੌਰੀ ਨੇ ਪ੍ਰਿਥਵੀ ਰਾਜ ਨੂੰ ਸ਼ਿਕਸਤ ਦਿੱਤੀ ਹੈ, ਉਸ ਨੂੰ ਉਹਦੇ ਵਿੱਚ ਪ੍ਰਿਥਵੀ ਰਾਜ ਜਿਹੜਾ ਉਹ ਮਾਰਿਆ ਗਿਆ। ਉਦੋਂ ਬਾਅਦ ਜਿਹੜੀ ਪ੍ਰਿਥਵੀ ਰਾਜ ਦੀ ਔਲਾਦ ਸੀ ਨਾ ਜੀ, ਉਹਦੇ 'ਚੋਂ ਉਹਦਾ ਇੱਕ ਵੱਡਾ ਪੁੱਤਰ, ਉਹਦਾ ਨਾਮ ਸੀ ਸਾਹੂ। ਉਹ ਵਿਆਹਿਆ ਸੀ ਰਾਣੀ ਸੁੰਦਰਾ ਇੱਥੇ ਰੋੜਸ, ਹਾਂ। ਇੱਥੇ ਉਹਦੇ ਸਹੁਰੇ ਸਨ। ਇਹ ਜਿਹੜੀ ਮੈਂ ਤੁਹਾਨੂੰ ਇਹ ਤਾਰੀਖ ਦੱਸਾਂਗਾ ਬਿਲਕੁਲ ਜਨਮ, ਅੱਜ ਵੀ ਤੁਸੀਂ ਸੰਭੜਿਆਲ ਦੇ ਥਾਣੇ ਦੀ ਪੁਰਾਣੀ ਤੁਸੀਂ ਰਿਕਾਰਡ ਕੱਢੋ ਤੇ ਇਹ ਜਿਹੜਾ ਪਿੰਡ ਸੀ ਗਿੱਲਾਂ ਦੇ ਗੁਮਟਾਲੇ ਦੇ ਨਾਂ ਤੇ ਸੀ, ਗਿੱਲਾਂ ਦਾ ਗੁਮਟਾਲਾ, ਇੱਥੇ ਗਿੱਲ ਸਨ। ਇਹ ਜਦੋਂ ਪ੍ਰਿਥਵੀ ਰਾਜ ਨੂੰ ਸ਼ਿਕਸਤ ਹੋਈ ਹੈ ਜੀ, ਉਹ ਮਾਰਿਆ ਗਿਆ ਤੇ ਉਹਦੀ ਫਿਰ ਔਲਾਦ ਜਿਹੜੀ ਖਾਨਾ ਬਦੋਸ਼ ਹੋ ਗਈ। ਅੱਛਾ, ਨਿਕਲੇ, ਕਿਉਂਕਿ ਸ਼ਾਹਬੁਦੀਨ ਗੌਰੀ ਨੇ ਇਨਾਮ ਰੱਖਿਆ ਕਿ ਉਹਦੀ ਨਸਲ ਦੇ ਵਿੱਚੋਂ ਵੀ ਕੋਈ ਬੰਦਾ ਕੋਈ ਦੱਸਿਓ, ਜਿੱਥੇ ਵੀ ਕੋਈ ਹੋਵੇ ਉਹਨੂੰ ਕੋਈ ਇਨਾਮਾਤ ਨਾਲ ਨਵਾਜ਼ਿਆ ਜਾਏ। ਇਹਨਾਂ ਫਿਰ ਉੱਥੋਂ ਪਾਣੀਪਤ ਤੋਂ ਆਪਣਾ ਇੱਥੋਂ ਬਸੇਰਾ ਕਰਕੇ ਇੱਧਰ ਇਹਨਾਂ ਦਾ ਲੂਹ ਲਈ ਆ ਕੇ ਸਹੁਰਿਆਂ ਦੀ, ਉਹਨਾਂ ਨੇ ਐਸਾ ਇਲਾਕਾ ਅੱਜ ਉੱਥੇ ਕਬਰਸਤਾਨ ਹੈ ਸਾਈਆਂ ਦਾ। ਅੱਛਾ ਜੀ, ਇਹਦੇ ਵਿੱਚ ਸਾਡਾ ਡੇਰਾ ਸੀ ਜੀ। ਇਹ ਇਸਤੇਮਾਲ ਤੋਂ ਬਾਅਦ ਤਾਂ ਕਾਫੀ ਦੇਰ ਉਹਦੀ ਯਾਨੀ ਪੱਕੇ ਸਵਾਦ ਉਹਦੇ ਨਾਲ ਇਸ ਵਾਸਤੇ ਮਿਲਦੇ ਨੇ ਕਿ ਅਸੀਂ ਜਦੋਂ ਬੋਰ ਕਰਦੇ ਹਾਂ ਤੇ ਉੱਥੇ ਸਰੀਆਂ ਨਹੀਂ ਜਿਹੜੀਆਂ ਹੁੰਦੀਆਂ ਬੰਦਿਆਂ ਦੀਆਂ ਸਰੀ ਤੜੀਆਂ, ਖੋਪੜੀਆਂ, ਉਹਨਾਂ ਦੇ ਉਹਦੇ ਖੌਲ ਸੜੇ, ਅੱਛਾ, ਉਹ ਥੱਲੇ ਨਿਕਲਦੇ ਸਨ ਜਦੋਂ ਬੋਰ ਕਰਦੇ ਨੇ ਵਿੱਚੋਂ ਜੀ ਜੀ, ਇਹ ਟੋਏ ਕੱਢਣੇ। ਉਹ ਇਹ ਵਾਕਿਆ ਕਿ ਉਸ ਵਾਕਿਆ ਦੀ ਤਸਦੀਕ ਕਰਦੇ ਨੇ, ਜਿਹੜਾ ਉਹ ਵਾਕਿਆ ਹੋਇਆ ਉਹਦੀ ਲੰਬੜਦਾਰ ਜੋ ਤਸਦੀਕ ਕਰਦੇ ਨੇ। ਉਹਦਾ ਇਹ ਸੀ ਕਿ ਜਿਸ ਵੇਲੇ ਬਾਬਾ ਸੌ ਇੱਥੇ ਆਇਆ, ਆ ਕੇ ਉਹਨਾਂ ਫਿਰ ਆਖਿਆ ਤੁਸੀਂ ਇੱਥੇ ਡੇਰਾ ਲਾ ਲਓ। ਇਹ ਜੰਗਲਾਤ ਹੁੰਦਾ ਸੀ ਅੱਗੇ। ਇਹ ਪ੍ਰਿਥਵੀ ਰਾਜ ਦਾ ਪੁੱਤਰ ਜਿਹੜਾ ਬਾਬਾ ਸੌ ਜਿਹੜਾ ਉਹ ਇੱਥੇ ਆਇਆ। ਸੌ ਆਇਆ। ਅੱਛਾ, ਹੁਣ ਕਿਉਂਕਿ ਹੈ ਤਾਂ ਉਹ ਸ਼ਾਹੀ ਖਾਨਦਾਨ ਸੀ, ਜੀ ਜੀ, ਰਾਜਾ ਮਹਾਰਾਜੇ ਸਨ। ਉਹ ਲਿਬਾਸ ਆਪਣੇ ਖੂਬਸੂਰਤ, ਉਹ ਆਪਣੇ ਮਤਲਬ ਕਿ ਦੌਰ ਦੇ ਮੁਤਾਬਕ। ਉੱਥੇ ਜਿਹੜੇ ਨਾ ਇਹਦੇ ਬਾਹਰ ਡੰਗਰ ਸ਼ੰਗਰ ਚਾਰਦੇ ਸਨ ਪਏ ਗਿੱਲਾਂ ਦੇ ਮੁੰਡੇ। ਅੱਛਾ ਜੀ, ਗਿੱਲਾਂ ਦੇ ਮੁੰਡੇ ਡੰਗਰ ਵਿਚਾਰ, ਉਹ ਇਹ ਡੰਗਰ ਚਾਰਦੇ ਸਨ ਪਏ ਤੇ ਉਹਨਾਂ ਦੇ ਵਿੱਚ ਹੋਇਆ ਇਹ ਕਿ ਇਹਨਾਂ ਨੇ ਉਹ ਬਾਬਾ ਸੌ ਦੀ ਬੱਚੀ ਨੂੰ ਵੇਖ ਲਿਆ। ਪਰਦਾ ਲਾਲੇ ਇੰਤਜ਼ਾਮ ਕੋ ਨਹੀਂ। ਇਹਨਾਂ ਮੁੰਡਿਆਂ ਨੇ ਆ ਕੇ ਆਪਸ ਸਲਾਹ ਕੀਤੀ ਕਿ ਮੈਂ ਬਈ ਇੱਥੇ ਵਿਆਹ ਕਰਾਉਣਾ। ਉਹਨਾਂ ਦੇ ਵਿੱਚੋਂ ਆਪਸ ਹੀ ਇੱਕ ਨੇ ਆਖਿਆ ਵੀ ਮੈਂ ਵਿਆਹ ਕਰਾਉਣਾ। ਅੱਗੋਂ ਆ ਕੇ ਘਰ ਵਡੇਰਿਆਂ ਨਾਲ ਗੱਲ ਕੀਤੀ, ਗੱਲ ਤੂਲ ਫੜਦੀ ਉਹ ਤੁਰ ਗਏ ਨਾ ਗੁਰਸ਼ਾਮ। ਇਹਨਾਂ ਫਿਰ ਕੀਤਾ ਹੈ ਕਿ ਜਿਹੜੀ ਪੋਜੀਸ਼ਨ ਨੇ ਬਣੀ ਜਿਸ ਵੇਲੇ ਉੱਥੋਂ ਆਏ, ਇਹਨਾਂ 'ਚ ਜਾ ਕੇ ਉਹਨਾਂ ਕੋਲ ਰਿਸ਼ਤਾ ਮੰਗਿਆ। ਹੁਣ ਉਦੋਂ ਹਿੰਦੁਸਤਾਨ ਇੱਥੇ ਜਿਹੜਾ ਸੀ ਨਾ ਇਸ ਬਰਸਗੀਰ ਦੇ ਇਹਦੇ ਵਿੱਚ ਜ਼ਾਤ ਪਾਤ ਦਾ ਬੜਾ ਇਸ਼ੂ ਸੀ ਬਿਲਕੁਲ। ਇਸ ਮਤਲਬ ਕਿ ਰਿਸ਼ਤੇਦਾਰੀਆਂ ਇਸ ਤਰ੍ਹਾਂ ਨਹੀਂ ਸਮਝਦੀਆਂ। ਹਾਂਜੀ, ਉਹਨਾਂ ਆਖਿਆ ਬਈ ਅਸੀਂ ਤੁਹਾਡੇ ਨਾਲ ਰਿਸ਼ਤੇਦਾਰੀ ਨਹੀਂ ਕਰ ਸਕਦੇ, ਬਹੁਤ ਸਾਡੇ ਦੇ ਦਿਨ ਮਾੜੇ ਆ ਗਏ ਨੇ, ਲੇਕਿਨ ਸਾਡਾ ਕੋਈ ਹੋਰ ਪਰਪਸ ਹੈ ਇਹ ਕਿ ਤੁਸੀਂ ਜਿਸ ਵਾਸਤੇ ਆਏ ਹੋ ਇੰਜ ਨਹੀਂ ਹੋਣਾ। ਉਹਨਾਂ ਆਖਿਆ ਅੱਛਾ ਚਲੋ ਜੀ, ਨਹੀਂ ਨਾ ਅਸੀਂ ਫਿਰ ਜਾ ਕੇ ਸ਼ਾਹਬੁਦੀਨ ਗੌਰੀ ਨੂੰ ਦੱਸਦੇ ਹਾਂ। ਅੱਛਾ, ਉਹ ਕਰੇਗਾ ਤੁਹਾਡਾ ਬੰਦੋਬਸਤ। ਅੱਛਾ, ਗਿੱਲਾ ਨੇ ਕਿਹਾ? ਉਹ ਗਿੱਲਾਂ ਨੇ ਆਖਿਆ ਹਾਂਜੀ ਉਹਨਾਂ ਨੂੰ ਕਿ ਤੁਸੀਂ ਤਾਂ ਅਗਰ ਨਹੀਂ ਨਾ ਰਿਸ਼ਤਾ ਦਿੰਦੇ ਹਾਂਜੀ ਤੇ ਤੁਹਾਡਾ ਫਿਰ ਬੰਦੋ। ਉਹਦਾ ਵਜ਼ੀਰ ਐਕਸਟਰਾ ਸਿਆਣਾ ਨਿਕਲਿਆ ਬਾਬਾ ਸੌ ਦਾ। ਉਹਨੇ ਆਖਿਆ ਸਾਡੀ ਮੰਜ਼ਿਲ ਹੋਰ ਹੈ, ਕਿੱਥੇ ਉਲਝਣ ਲੱਗਿਆ। ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨਾ, ਅਸਾਂ ਸ਼ਾਹਬੁਦੀਨ ਗੌਰੀ ਨੂੰ ਨਾ ਮੁਕਾਬਲਾ ਕਰਨਾ, ਅਸਾਂ ਉਹਦੇ ਕੋਲ ਦੁਬਾਰਾ ਆਪਣਾ ਮੁਲਕ ਲੈਣਾ, ਉਹਨੂੰ ਮਾਰਨਾ। ਤੇ ਤੂੰ ਅਸੀਂ ਇੱਥੇ ਉਲਝ ਗਏ ਤੇ ਅਸੀਂ ਹੁਣ ਉਹ ਦੁਬਾਰਾ ਸਾਡੇ 'ਤੇ ਹਮਲਾ ਕਰ ਦੇਗਾ, ਅਸੀਂ ਉਹਦਾ ਮੁਕਾਬਲਾ ਕਰਨ ਦੀ ਪੋਜੀਸ਼ਨ 'ਚ ਨਹੀਂ। ਹਾਂਜੀ, ਉਹਨੇ ਅੱਗੇ ਉਹਨਾਂ ਨੂੰ ਆਖਿਆ ਯਾਰ ਇੰਜ ਕਰੋ, ਸਾਨੂੰ ਕੋਈ ਟਾਈਮ ਦਿਓ, ਕੁਝ ਸੋਚਣ ਦਾ, ਅਸੀਂ ਆਪਣੇ ਬਾਦਸ਼ਾਹ ਨੂੰ ਸਮਝਾਉਂਦੇ ਹਾਂ, ਕੋਈ ਗੱਲ ਨਹੀਂ ਕਰ ਲਾਂਗੇ। ਉਹਨੇ ਆਪਣੀ ਸਿਆਣਪ ਨਾਲ ਗੱਲ ਨੂੰ ਤੋੜ ਲਈ। ਉਹਨੇ ਉਹਨਾਂ ਕੋਲੋਂ 2-2.5 ਮਹੀਨੇ ਦਾ ਟਾਈਮ ਮੰਗਿਆ ਤੇ 2-2.5 ਮਹੀਨੇ ਦਿਓ ਸਾਨੂੰ, ਅਸੀਂ ਫਿਰ ਤੁਹਾਨੂੰ। ਜਿਸ ਵੇਲੇ ਗਿਰ ਮੁਹੰਮਦ ਹੋ ਗਏ ਨਾ ਉਹ ਟਾਈਮ ਹੋ ਗਿਆ ਤਾਂ ਆ ਗਏ, ਹਾਂਜੀ ਦੱਸੋ। ਉਹਨਾਂ ਨੇ ਕਿਹਾ ਯਾਰ ਸਲਾਹ ਕੀਤੀ ਹੈ, ਲੇਕਿਨ ਸਾਡੀ ਵੀ। ਉਹਨਾਂ ਨੇ ਕੀ, ਉਹਨਾਂ ਨੇ ਕਿਹਾ ਬਈ ਜਿਹੜਾ ਅਜ਼ੀਫੁਲ ਉਮਰ ਤੁਹਾਡੀ ਮਾਈ ਮੰਜੀ 'ਤੇ ਵੀ ਹੈ ਨਾ, ਉਹ ਵੀ ਬਾਬਾ ਵੀ, ਤੇ ਜਿਹੜਾ ਰਾਤ ਨੂੰ ਬੱਚਾ ਜੰਮਿਆ ਉਹ ਵੀ। ਜਿੱਥੇ ਦੁਨੀਆ 'ਤੇ ਤੁਹਾਡਾ ਜਿੱਥੇ ਵੀ ਪਾਸੇ ਹੈ ਨਹੀਂ ਨਾ ਰਹਿੰਦੇ, ਉਹ ਸਾਰੇ ਜਣੇ ਬਰਾਤ ਵਿੱਚ ਆਉ। ਗਿੱਲਾਂ ਨੂੰ ਗਿਆ? ਗਿੱਲਾਂ ਨੂੰ। ਅੱਛਾ, ਕਿ ਸਾਰੇ ਜਿਹਨੇ ਵੀ ਆਏ ਨੇ ਬਰਾਤ ਵਿੱਚ ਆਉ
ਤੇ ਉਹਦੇ ਵਿੱਚ ਅਸੀਂ ਇਹ ਸਾਡੀ ਡਿਮਾਂਡ। ਉਹਨਾਂ ਆਖਿਆ ਜੀ ਉਹਦਾ ਅਖਰਾਜਾਤ ਕੌਣ ਬਰਦਾਸ਼ਤ ਕਰੇਗਾ, ਉਹਨੇ ਨਹੀਂ ਦੇ ਤੇ ਸਾਨੂੰ ਕੋਈ 6 ਮਹੀਨੇ ਲੱਗ ਜਾਣੇ ਤੇ ਨਾਲ ਸਾਡੇ ਕੋਲ ਸਵਾਰੀ ਨਹੀਂ। ਉਹਨਾਂ ਆਖਿਆ ਸਵਾਰੀ ਵੀ ਮਿਲੇਗੀ, ਤੁਹਾਨੂੰ ਘੋੜੇ ਵੀ ਦਿੱਤੇ ਜਾਣਗੇ, ਤੇ ਜਿੰਨੇ ਆਪਣਾ ਤੁਹਾਡੇ ਮਹਿਮਾਨ ਆਉਂਦੇ ਜਾਣਗੇ ਉਹ ਸਾਡੇ ਇੱਥੇ ਸ਼ਾਹੀ ਮਹਿਮਾਨ ਹੋਣਗੇ, ਉਹ ਸਾਡੇ ਮਹਿਮਾਨ ਹੋਣ। ਲੇਕਿਨ ਬਾਅਦ 'ਚ ਅਸਾਂ ਚੈੱਕ ਕਰਨਾ ਹੈ ਕਿ ਕੋਈ ਰਿਹਾ ਤਾਂ ਨਹੀਂ ਗਿਆ, ਜੇ ਰਹਿ ਗਿਆ ਤਾਂ ਫਿਰ ਤੁਹਾਡੀ ਕਮਿਟਮੈਂਟ ਖਤਮ। ਉਹਨਾਂ ਨੇ ਇਸੇ ਦੌਰਾਨ ਜਿਸ ਵੇਲੇ ਆ ਕੇ ਉਹਨਾਂ ਨੂੰ ਉਹ ਬੜੀ ਖੁਸ਼ੀ ਨਾਲ ਉਹਨਾਂ ਸਵਾਰੀਆਂ ਲਈਆਂ, ਸਮਾਨ ਲਿਆ, ਉਹਨਾਂ ਨੇ ਆਪਣੇ ਜਿੱਥੇ ਜਿੱਥੇ ਵੀ ਆਏ ਸਨ ਜਾ ਕੇ ਦੱਸਣੇ ਸ਼ੁਰੂ ਕਰਤੇ ਅੱਗੇ 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 ਅੱਗੇ। ਉਹ ਸਾਰੇ ਕਾਫਲੇ ਹੋਣੇ, ਉਹਨਾਂ ਇੱਥੇ ਰਹਿਣਾ ਸ਼ੁਰੂ ਕਰਤਾ। ਅੱਗੋਂ ਸਰਕਾਰੀ ਦਾ ਆਪਣਾ ਬਾਦਸ਼ਾਹ ਸੀ ਲੰਗਰ, ਉਹਨਾਂ ਨੂੰ ਮਿਲਣਾ, ਇਹਨੇ ਮੌਜਾਂ ਆਪਣਾ ਕਰਨੀਆਂ। ਲਓ ਜੀ ਸਾਡਾ ਪ੍ਰਿਥਵੀ ਰਾਜ ਦੇ ਖਾਨਦਾਨ ਦਾ ਵਿਆਹ ਹੋਣ ਲੱਗਾ ਉਹਦੀ ਪੁੱਤਰੀ ਨਾਲ। ਉਹਨਾਂ ਨੇ ਇਸੇ ਖੁਸ਼ੀ ਨਾਲ ਸਾਰੇ ਵਿਆਹ ਚਲੀਏ ਆਉਂਦੇ ਰਹੇ। ਜਦੋਂ ਉਹਨਾਂ ਦਾ ਸਾਰਾ ਇਕੱਠ ਹੋ ਗਿਆ, ਇਸੇ ਦੌਰਾਨ ਉਹਨਾਂ ਨੇ ਕੁਝ ਫੌਜ ਉੱਥੋਂ ਮੰਗਵਾਈ ਆਪਣਾ ਰੋਡਸ ਤੋਂ ਰਾਣੀ ਸੁੰਦਰਾ ਕੋਲ, ਕੋਈ ਜਿਹੜੀ ਆਪਣੀ ਸੀ ਉਹ ਲੈ ਕੇ ਤੇ ਵੱਡ ਜੰਗਲ ਹੈ ਤੇ ਬਹੁਤ ਬੜਾ ਨਾ ਉਹਨਾਂ ਨੇ ਇੱਕ ਬਾਲਣ ਲਾ ਕੇ ਨਾ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਚਬੂਤਰਾ ਬਣਾ ਤਾ। ਅੱਛਾ। ਉਹਦੇ ਵਿੱਚ ਸਾਰੇ ਬਹਿਣ ਦਾ ਨਿਜ਼ਾਮ ਸਾਰਿਆਂ ਦਾ ਉੱਥੇ ਹੋ ਰਿਹਾ ਸੀ। ਉਹਨਾਂ ਉਸ ਮਾਹੌਲ ਦੇ ਮੁਤਾਬਕ ਇੱਕ ਦਰਵਾਜ਼ਾ ਰੱਖਿਆ, ਦੂਜੇ ਜਿਹੜੇ ਹਨ ਆਪਣੇ ਜੰਗਜੂ ਸਿਸਟਮ ਦੇ ਮੁਤਾਬਕ ਉਹਨਾਂ ਦੀਆਂ ਸਾਰੀਆਂ ਪੋਜੀਸ਼ਨਾਂ। ਉਹਦੇ ਵਿੱਚ ਬਾਬਾ ਉਹਨਾਂ ਨੂੰ ਹਿਸਾਰ 'ਚ ਲੈ ਲਿਆ, ਉਹਨਾਂ ਨੂੰ ਆ ਗਏ ਨਾ ਉੱਥੇ ਆ ਜੂਗੇ ਹਿਸਾਰ 'ਚ ਲੈ ਲਿਆ। ਅੱਛਾ, ਆਪਣੇ ਕਬਜ਼ੇ 'ਚ ਆ ਗਏ। ਹਾਂਜੀ। ਬਾਬਾ ਸੌ ਆਇਆ, ਉਹਨੇ ਆਖਿਆ ਬਈ ਤੁਹਾਡਾ ਜਿੰਨਾ ਵੀ ਖਾਨਦਾਨ ਹੈ, ਜਿੰਨੇ ਵੀ ਤੁਸੀਂ ਆਏ ਹੋ, ਅਸੀਂ ਤੁਹਾਨੂੰ ਅਸ਼ਰਫੀਆਂ ਦੇ ਨਾਮ ਆਦਰਾਂ ਨਵਾਜ਼ ਦਿਆਂਗੇ, ਅਸ਼ਰਫੀਆਂ ਦਿੱਤੀਆਂ ਜਾਣਗੀਆਂ ਤੁਹਾਨੂੰ। ਲੇਕਿਨ ਤੁਹਾਡੇ ਨਾਲ ਜਿਹੜੀ ਗੱਲ ਕੀਤੀ ਹੈ ਅਸੀਂ ਉਹਨੂੰ ਹੁਣੇ ਪੂਰਾ ਕਰਾਂਗੇ। ਲੇਕਿਨ ਇਹ ਸਾਡੀ ਇੱਕ ਡਿਮਾਂਡ ਹੈ ਜੀ, ਤੁਹਾਡੀ ਮਿਹਰਬਾਨੀ, ਤੁਹਾਡੇ ਅੱਗੇ ਤਰਲਾ ਕਰਨੇ ਆ ਕਿ ਰਿਸ਼ਤਾ ਨਾ ਮੰਗੋ, ਅਸੀਂ ਰਿਸ਼ਤਾ ਨਹੀਂ ਦੇ ਸਕਦੇ, ਕਿਉਂਕਿ ਤੁਹਾਡਾ ਸਾਡਾ ਰਿਸ਼ਤਾ ਹੋ ਨਹੀਂ ਸਕਦਾ। ਯਾਨੀ ਉਹਨਾਂ ਦਾ ਕਾਸਟ ਸ਼ਾਹੀ ਖਾਨਦਾਨ ਸੀ, ਲੇਬਰ ਸਟੇਟਸ ਹੈ ਕਹਿ ਲਓ, ਸਟੇਟਸ ਦੇ ਮੁਤਾਬਕ ਉਹਨਾਂ ਆਖਿਆ ਕਿ ਅਸਾਂ ਤੁਹਾਡੇ ਨਾਲ ਨਹੀਂ ਕਰਨਾ। ਹੈ ਤਾਂ ਗਿੱਲ ਵੀ ਜੱਟ ਸਨ, ਲੇਕਿਨ ਉਸ ਦੌਰ ਦੇ ਮੁਤਾਬਕ ਉਹ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਹਨ, ਕਿਉਂਕਿ ਪ੍ਰਿਥਵੀ ਰਾਜ ਅੱਜ ਵੀ ਵੇਖੋ ਨਾ ਇੰਡੀਆ ਜਿਹੜਾ ਉਹ ਪ੍ਰਿਥਵੀ ਅਸੀਂ ਸ਼ਹਾਬੂਦੀਨ ਗੌਰੀ ਦਾ ਮਿਸਾਲ ਬਣਾਉਂਦੇ ਹਾਂ, ਉਹ ਪ੍ਰਿਥਵੀ ਬਣਾ ਲਿਆ। ਉਹਨਾਂ ਨੇ ਸਰ ਕੀਤਾ ਇਹ ਵੇ ਕਿ ਉਹਨਾਂ ਆ ਗਿਆ ਸਾਡਾ ਤਾਂ ਰਹਿੰਦੇ ਕੱਖ ਨਹੀਂ। ਉਹਨੇ ਇਤਜਾਜ ਕੀਤਾ, ਉਹਨੇ ਆ ਗਿਆ ਅਸੀਂ ਤਾਂ ਮਤਲਬ ਕੋਈ ਸਾਰਿਆਂ ਨੂੰ ਬੁਲਾ ਲਿਆ ਤੇ ਤੂੰ ਅਸੀਂ ਤਾਂ ਹੁਣ ਇੰਜ ਨਹੀਂ ਹੋ ਸਕਦਾ, ਤੂੰ ਰਿਸ਼ਤਾ ਦੇਗਾ ਨਹੀਂ ਤੇ ਫਿਰ ਅਸੀਂ ਹੁਣ ਗੌਰੀ ਨੂੰ ਦੱਸਾਂਗੇ, ਬਸ ਤੇਰੀ ਸਾਡੀ ਕਮਿਟਮੈਂਟ ਖਤਮ। ਉਹਨੇ ਇੰਤਜ਼ਾਮ ਕੀਤਾ, ਉਹ ਫਿਰ ਵਹਿਸ਼ਿਆਨਾ ਅੰਦਾਜ਼ ਸਮਝ ਲਓ, ਉਹ ਜਿੰਨੇ ਐਸੇ ਸਾਰੇ ਉੱਥੇ ਮਾਰੇ ਗਏ, ਸੜ ਗਏ, ਮਰ ਗਏ ਸੜ। ਉਹ ਇੱਕ ਬਹੁਤ ਬੜਾ ਉਸ ਦੌਰ ਵਿੱਚ ਅਲਮੀਆ ਹੋਇਆ। ਫਿਰ ਉਹ ਕੀਤਾ ਹੈ ਕਿ ਬਾਬੇ ਸੌ ਨੇ ਉਹ ਕਿਉਂਕਿ ਰਿਹਾ ਹੀ ਕੋਨਾ, ਜੇ ਕੋਈ ਮਾੜਾ ਮੋੜਾ ਕੋਈ ਬਾਹਰੋਂ ਆਇਆ ਜਾਂ ਅੱਗੇ ਰਹਿ ਗਿਆ ਜਿਹੜਾ ਨਹੀਂ ਸੀ ਵਿੱਚ, ਉਂਝ ਹੀ ਡਰਦਾ ਨੱਸ ਗਿਆ। ਇਹ ਪਿੰਡ ਸੀ ਗਿੱਲਾਂ ਦਾ ਗੁਮਟਾਲਾ। ਅੱਜ ਵੀ ਸਾਹਮਣੇ ਥਾਣੇ ਦੀ ਤੁਸੀਂ ਤਾਰੀਖ ਦਾ ਉਹਦਾ ਪੁਰਾਣਾ ਰਿਸ਼ਤੇ ਲਓ, ਇਹ 100 ਵਾਲਾ ਜਿਹੜਾ ਪਹਿਲਾਂ ਗਿੱਲਾਂ ਦਾ ਗੁਮਟਾਲਾ ਸੀ, ਉਹ ਫਿਰ ਬਾਬੇ ਸੌ ਨੇ ਆਪਣੇ ਨਾਂ ਦੇ ਉੱਤੇ ਆ ਕੇ 100 ਵਾਲਾ ਰੱਖਿਆ। ਜਿਸ ਟਾਈਮ ਉਹਨੇ ਗਿੱਲਾਂ ਤੇ ਕਾਬੂ ਪਾ ਲਿਆ, ਜ਼ੁਲਮ ਕੀਤਾ, ਜ਼ੁਲਮ ਕੀਤਾ, ਉਹਨਾਂ ਦੀ ਨਸਲ ਮੁਕਾ ਦਿੱਤੀ, ਫਿਰ ਨਏ ਸਿਰੇ ਤੋਂ ਆਪਣੇ ਨਾਮ ਤੇ ਉਹ ਮਨਸੂਬ ਕਰ ਲਿਆ, ਆਪਣੇ ਨਾਮ ਦੇ ਫਿਰ ਇੱਥੇ ਆ ਗਿਆ, ਆਬਾਦ ਹੋ ਗਏ। ਅੱਛਾ। ਅੱਗੋਂ ਜਿਹੜੇ ਅਸੀਂ ਨਿਕਲਦੇ ਆ ਨਾ, ਉਹਦੇ 2 ਪੁੱਤਰ ਸਨ ਪਹਿਲੇ ਬਾਬੇ ਸੌ ਦੇ। ਹਾਂਜੀ। ਵੱਡਾ ਸੀ ਚੀਮਾ, ਛੋਟਾ ਸੀ ਚੱਠਾ। ਅੱਛਾ। ਤੁਸੀਂ ਗੌਰ ਕਰੋ कि चीमे इससे शुरू होंगे ने, एहसाब के चीमा, बदो के चीमा, आदम के चीमा, जाम के चीमा, ये 36 पेड़ने का कितने ये साढ़े मैं अगे साढ़े सर जाते ने, ਅਸੀਂ ਜਾਂਦੇ ਹਾਂ ਦਲੌਰ ਚੀਮਿਆਂ, ਐਂਡ ਜਾ ਕੇ ਦਲੌਰ ਚੀਮਿਆਂ ਦਾ ਹੁੰਦਾ, ਚੀਮਿਆਂ ਦਾ ਉਦੋਂ ਅੱਗੇ ਚੱਠੇ ਸ਼ੁਰੂ ਹੋ ਜਾਂਦੇ। ਤੁਸੀਂ ਵੇਖੋ ਮੰਚਰ ਚੱਠੇ, ਅਲੀਪੁਰ ਚੱਠੇ, ਜਾਮ ਕੇ ਚੱਠੇ, ਯਾਨੀ ਜਿਹੜੇ ਨਾਵਾਂ 'ਤੇ ਇੱਥੇ ਵੇ ਉਹਨਾਂ ਨਾਵਾਂ 'ਤੇ ਜਿਹਨਾਂ ਨਾਵਾਂ 'ਤੇ ਅਸੀਂ ਇੱਥੇ ਸਾਂ ਉਹਨਾਂ ਦੇ ਨਾਵਾਂ 'ਤੇ ਉਹਨਾਂ ਨੇ ਜਾ ਕੇ ਅੱਗੇ, ਯਾਨੀ ਇਹ ਐਕਚੁਅਲੀ ਇਹ 2 ਭਰਾ ਨੇ, ਸਾਹੂ ਦੇ ਬਾਬੇ ਸੌ ਦੇ 2 ਪੁੱਤਰ ਸਨ, ਚੀਮਾ ਤੇ ਚੱਠਾ। ਅੱਛਾ। ਉਹਨਾਂ ਨੇ ਸਰ ਫਿਰ ਉਹਦੇ 'ਚ ਬਾਅਦ ਜੋ ਹੈ ਕਿ ਉਹ ਫਿਰ ਸਿਸਟਮ ਬਦਲ ਗਿਆ, ਉਹ ਸ਼ਹਾਬੂਦੀਨ ਗੌਰੀ ਵਾਲ ਤਾਂ ਜਾ ਨਾ ਸਕੇ ਵਕਤ ਦੇ ਨਾਲ, ਜੋ ਵੀ ਹੋ ਗਿਆ। ਇਹ ਫਿਰ ਇਹ ਜਿਹੜੇ 7 ਪਿੰਡ ਨੇ ਨਾਲ ਨੇ ਨਾ, ਇਹ ਨੇ ਸਾਹਿਬ ਜਿਹੜਾ ਚੀਮੇ ਦਾ ਪੁੱਤਰ ਸੀ, ਬੱਦੋ, ਜਾਮ,
ਇਹ 7 ਪਿੰਡ ਸਨ ਜਾਂ ਜਿਹੜੇ ਨੇ ਇਹ ਤੋੜੋ ਤੋਂ ਜਾ ਕੇ ਸਾਡਾ ਐਂਡ ਜਾ ਕੇ ਹੁੰਦਾ ਹੈ ਦਲੌਰ ਸ਼ੀਬਿਆਂ ਦਾ। ਅੱਛਾ। ਉਦੋਂ ਅੱਗੇ ਫਿਰ ਚੱਠੇ ਸ਼ੁਰੂ ਹੋ ਜਾਂਦੇ। ਹਾਂਜੀ। ਇਹ ਸੋਹਲ ਦੀ ਤਰੀ ਸੋਹਲ ਆ ਇਸ ਨਾਂ ਤੋਂ ਮਸ਼ਹੂਰ ਹੈ। ਜਿੰਨੇ ਵੀ ਦੁਨੀਆ ਦੇ ਉੱਤੇ ਚੀਮੇ ਨੇ ਉਹ ਸੋਹਲ ਤੋਂ ਮਤਲਬ ਕਿ ਮੋਢ ਉਹਨਾਂ ਦਾ ਜਾੜੇ ਹੋਈ ਜਾੜੇ। ਇਹ ਸਾਡੀ ਬੁਨਿਆਦ ਜਿਹੜੀ ਹੈ ਜੱਦੇ ਅਮਜਦ ਸਾਡਾ ਉਹ ਸੌ ਵਾਲਾ ਹੀ। ਉਹ ਸੋਹਲ ਜਿਹੜੇ ਬੰਦੇ ਆਪਣੇ ਕਦੇ ਵਡੇਰਿਆਂ ਆਪਣੇ ਵਡੇਰਿਆਂ ਕੋਲੋਂ ਜੀ ਸਾਨੂੰ ਅੱਜ ਵੀ ਇਹ ਬੜਾ ਆਜ਼ਾਦ ਹੈ ਕਿ ਅਸੀਂ ਜਦੋਂ ਵੀ ਕਿਤੇ ਦੂਰ ਕਿਤੇ ਬਾਹਰ ਮੈਂ 26 ਮੁਲਕਾਂ 'ਚ ਰਹਿ ਕੇ ਆਇਆ। ਮੈਂ ਯੂਰਪ 'ਚ 26 ਮੁਲਕਾਂ ਦਾ ਵਿਜ਼ਿਟ ਕੀਤਾ। ਜਿੱਥੇ ਸਰਦਾਰ ਉੱਤੇ ਮਿਲਿਆ ਨਾ ਸਾਡਾ ਖੂਨ ਸੀ, ਸਾਡਾ ਭਰਾ ਸਨ। ਉਹਨਾਂ ਵੀ ਇੰਝ ਹੀ ਸਾਨੂੰ ਮਿਲੇ ਨੇ ਕਿ ਜਿਸ ਤਰ੍ਹਾਂ ਉਹ ਸਾਡੇ ਸਕੇ ਭਰਾ ਇੱਕ ਬਾਪ ਦੀ ਔਲਾਦ। ਇੱਕ ਬਾਪ ਦੀ ਔਲਾਦ। ਵੈਰੀ ਗੁੱਡ। ਉਹ ਫਿਰ ਉਹ ਜਿਹਨੂੰ ਵੀ ਆ ਕੇ ਨਾ 100 ਵਾਲੇ ਚੀਮੇ ਆ ਉਹ ਨਾ ਫਿਰ ਇੰਝ ਕਰਕੇ ਹੱਥ ਇੰਝ ਬਣਾ ਕੇ ਤੋਂ ਮੂੰਹ ਚੁੰਮਣਾ ਮਿਲਣਾ ਉਹਦੇ ਭਾਈ ਫਿਰ ਖਾਧੀ ਪੀਤੀ। ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਸਾਡੇ ਪੀਰ ਹੋ। ਉਹ ਮੈਂ ਦੱਸਣਾ ਕਿ ਉਹਨਾਂ ਨੇ ਇਸ ਹੱਦ ਤੱਕ ਪਿਆਰ ਹਾਂਜੀ ਇਸ ਹੱਦ ਤੱਕ ਕਹਿੰਦੇ ਕਿ ਤੁਸੀਂ ਸਾਡੇ ਬਾਬੇ ਹੋ, ਮਤਲਬ ਕਿ ਵਡੇਰੇ ਹੋ। ਵਡੇਰੇ ਯਾਨੀ ਉਹ ਅਦਮ ਨਾਲ ਉੱਠ ਪੀਂਦੇ ਸਨ ਜੀ ਜੀ ਸਿਰਫ ਇਸ ਵਾਸਤੇ ਕਿ ਤੁਸੀਂ ਸਾਡੇ ਜੱਦੇ ਅਮਜਦ। ਜੀ ਐਕਚੁਅਲੀ ਜਿੰਨੇ ਵੀ ਇਹ ਸਾਰੀ ਮਤਲਬ ਕਿ ਆਏ ਨਾ ਇਹ ਰਾਜਪੂਤ ਚੌਹਾਨ ਸਾਹਿਬ ਜਿਹੜਾ ਸੀ ਨਾ ਪ੍ਰਿਥਵੀ ਰਾਜ ਰਾਜਪੂਤ ਚੌਹਾਨ ਸੀ। ਰਾਜਪੂਤ ਚੌਹਾਨ ਸੀ। ਮੈਂ ਵੀ ਤੁਹਾਡੀ ਗੱਲ ਤੋਂ ਕਰ ਲੱਗਾ ਸਾਂ। ਅਸਲ ਚ ਰਾਜਪੂਤ ਉੱਥੋਂ ਟੁਰਦੇ ਸੀ ਅੱਗੇ ਮਤਲਬ ਜਿਸ ਤਰ੍ਹਾਂ ਗੋਤਾਂ ਫਿਰ ਅੱਗੇ ਜਿਹੜੇ ਮਾਮਲੇ ਜਿਹੜੇ ਇਲਾਕੇ ਸਾਹਮਣੇ ਜਿੱਥੇ ਜਿਹਦੇ ਵੀ ਆਏ ਹੈ ਤੇ ਫਿਰ ਉਸ ਹਿਸਾਬ ਨਾਲ ਸਰ। ਹਾਂਜੀ ਹਾਂਜੀ। ਲੇਕਿਨ ਇਹ ਜ਼ਰੂਰ ਹੈ ਮੇਰੇ ਵਾਲਾ ਸਾਹਿਬ ਵੀ ਜਦੋਂ ਕਦੇ ਆਉਂਦੇ ਸਨ ਤੇ ਕਈ ਵਾਰੀ ਨਾ ਆਪਣੇ ਯਾਰਾਂ ਦੇ ਨਾਂ ਸੋ ਕਰਕੇ ਤਾਂ ਆਪਦੀ ਦਾ ਹੋ ਜਾਂਦਾ। ਹਾਲਾਂਕਿ ਕਦੇ ਉਹ ਬੜੇ ਮਜ਼ਬੂਤ ਹਿਸਾਬ ਦੇ ਹਨ। ਮੈਂ ਉਹਨਾਂ ਨੂੰ ਜ਼ਿੰਦਗੀ 'ਚ ਰੋਂਦਿਆਂ ਨਹੀਂ ਵੇਖਿਆ ਜੀ। ਲੇਕਿਨ ਉਹ ਕਈ ਵਾਰੀ ਉਹਨਾਂ ਨੇ ਮਤਲਬ ਉਹਨਾਂ ਦਾ ਪਿਆਰ ਉਹਨਾਂ ਦੇ ਵਰਤਨ ਉਹਨਾਂ ਨਾਲ ਉਹਨਾਂ ਦੀਆਂ ਗੱਲਾਂ ਮਤਲਬ ਇਹ ਹਿਸਾਬ ਦੀਆਂ ਹੁੰਦੀਆਂ ਸਨ। ਅਤੇ ਮੈਂ ਮੁਹਤਰਮ ਪੂਰੀ ਦੁਨੀਆ ਦੇ ਜਿੱਥੇ ਵੀ ਜਿੰਮੇਵਾਰ ਹੈ ਉਹ ਸੌ ਲਿਆਓ। ਮੇਰੀ ਜ਼ਿੰਦਗੀ ਤੋਂ ਬਾਅਦ ਮੇਰੀ ਔਲਾਦ ਇਨਸ਼ਾਅੱਲਾ ਉਹਨਾਂ ਦੇ ਮੇਜ਼ਬਾਨ ਹੋਣਗੇ ਔਰ ਉਹਨਾਂ ਦੇ ਤਾਬੇਦਾਰ ਹੋਣਗੇ। ਖੁਸ਼ੀ ਮਹਿਸੂਸ ਹੋਏਗੀ। ਸਾਡੇ ਜਰਨੈਲ ਸਿੰਘ, ਦੀਪਾ ਸਿੰਘ, ਪਾਲਾ ਘੋਗੜੇ ਵਾਲੀਆ ਇਹ ਪਾਲਾ ਸਾਹਿਬ ਇਹਨਾਂ ਦੇ ਇਹ ਨਾਂ ਸੁਣਦੇ ਰਹੇ ਅਸੀਂ ਬਜ਼ੁਰਗਾਂ। ਮੇਰਾ ਨਾਮ ਕਪੂਰ ਸਿੰਘ ਸਰਦਾਰ ਪਾਲਾ ਦਾ ਪੁੱਤ। ਦਾਦਾ ਜੀ ਦਾ ਨਾਮ ਮੰਗਲ ਸਿੰਘ ਖੜਕ ਸਿੰਘ। ਮੰਗਲ ਸਿੰਘ ਤੇ ਖੜਕ ਸਿੰਘ। ਦੋ ਭਰਾ। ਮੇਰਾ ਨਾਮ ਸੁਰਿੰਦਰ ਸਿੰਘ ਹੈ। ਆਇਆ ਮੇਰੀ ਉਮਰ ਕੋਈ 12 ਸਾਲ ਸੀ ਤੇ ਤੁਹਾਡੀ? ਮੈਂ 20 ਸਾਲਾਂ। ਇਹ ਕਿਹੜਾ ਪਿੰਡ ਜਿੱਥੇ ਬੈਠੇ ਹੋ? ਅਸੀਂ ਹਜਮਾਨ ਕੀ ਬੈਠੇ ਆ। ਪਿਛਲਾ ਪਿੰਡ ਸਾਡਾ ਸੌ ਵਾਲਾ ਸੀ। ਸਾਡੀਆਂ 4 ਪੱਤੀਆਂ ਹਨ। ਸ਼ਿਵਦੇਵ ਸਿੰਘ, ਸੈਦਪੁਰ, ਮੁਸਲਮਾਨ, ਗੌਰੀ ਨਵੀਂ ਅਮਨ। ਖੂਹ ਦਾ ਨਾਂ ਕੀ ਸੀ ਤੁਹਾਡੇ ਦਾ? ਸਾਡੇ ਖੂਹ ਦੇ ਨਾਲ ਘੁਗੜਿਆ ਸੀ। ਤਿੰਨਾਂ ਖੂਹਾਂ ਸਾਡੀ ਵਾਹੀ ਸੀ। ਬਾਪ ਦੇ ਭਾਈਆਂ ਦਾ ਨਾਂ? ਸ਼ਿਵਦੇਵ ਸਿੰਘ ਤੇ ਪਾਲਾ ਉਹ ਨੌਕਰ ਸਨ। ਸ਼ਿਵਦੇਵ ਸਿੰਘ। ਤੁਸੀਂ ਸਕੂਲ ਗਏ ਸੀ? ਹਾਂਜੀ ਮੈਂ ਉੱਥੇ ਪੜ੍ਹਦਾ ਹੀ ਪੰਜੀ। ਇਕਬਾਲ ਵਾਲੇ ਜਮਾਤੀ ਕੋਈ ਮੁਸਲਮਾਨ? ਮੁਸਲਮਾਨ ਇਕਬਾਲ ਹੈਗਾ ਸੀ। ਇੱਕ ਇਕਬਾਲ ਸਾਡੇ ਪਿੰਡ ਦਾ ਇਹ ਫੱਤੂ ਚੱਕਦਾ ਸੀ। 2 ਇਕਬਾਲ ਸਨ ਤੁਹਾਡਾ ਪੜ੍ਹਦੇ? ਮਿਲਖੀ ਸ਼ਾਹ ਦਾ ਘਰ ਸੀ, ਬਹੁਤ ਵੱਡਾ ਸੀ। ਮੰਦਿਰ ਦਾ ਗੁਰਦੁਆਰਾ ਇਕੱਠੇ ਸੀ। ਕੀ ਨਾਂ ਤੁਹਾਡਾ ਜੀ? ਜਰਨੈਲ ਸਿੰਘ। ਪਿਤਾ ਦਾ? ਪਿਤਾ ਨਾਂ ਜਗਤ ਸਿੰਘ। ਜੱਜੇ ਦਾ ਨਾਂ ਨਰੰਗ ਸਿੰਘ। ਚੀਮਾ ਬਰਾਦਰੀ। ਅਸੀਂ ਤਾਂ ਉਧਰੋਂ ਆਏ ਹਾਂ। ਕਿਹੜਾ ਪਿੰਡ ਸੀਗਾ? ਸੌ ਵਾਲਾ। ਇਹਦੇ ਲਾਗੇ ਪਿੰਡ ਸੀਗੇ ਆਦਮ ਕੇ, ਜਾਮ ਕੇ। 39 ਦੇ ਵਿੱਚ ਕਿੰਨੀ ਉਮਰ ਸੀ ਤੁਹਾਡੀ? 18 ਸਾਲ। ਕਿੰਨਾ ਪੜ੍ਹੇ ਜੀ? FA। ਪਹਿਲਾਂ ਮੈਂ ਪੜਿਆ ਆਪਣੇ ਪਿੰਡ ਹੀ 4 ਜਮਾਤਾਂ। ਉਸ ਤੋਂ ਬਾਅਦ ਫਿਰ ਭੋਪਾਲ ਵਾਲਾ ਸੀਗਾ। ਇੱਕ ਸੀਗਾ ਉੱਥੋਂ ਦਾ ਭੋਪਾਲ ਵਾਲੇ ਦਾ ਰਸ਼ੀਦ ਅਖਤਰ, ਇੱਕ ਅਬਦੁਲ ਗਣੀ। ਸਾਡੇ ਬਹੁਤ ਪਿਆਰੇ ਮਿੱਤਰ ਸੀਗੇ। ਸਾਡੇ ਪਿਤਾ ਜੀ 2 ਭਰਾ ਸਨ। ਬੈਠਕ ਸੀ ਸਾਡੀ ਸੜਕ ਦੇ ਉੱਤੇ। 8 ਬਾਰੀਆਂ ਸੀਗੀਆਂ ਉਹਨੂੰ। 2 ਬਾਰੀਆਂ ਸੜਕ ਵਾਲੇ ਪਾਸੇ, 3 ਬਾਰੀਆਂ ਗਲੀ ਵਾਲੇ ਪਾਸੇ। ਨਬੀ ਸਾਹਿਬ ਸੀਗਾ, ਮੁਹੰਮਦ ਸ਼ਰੀਫ ਸੀਗਾ, ਇਹ ਵੀ ਚੀਮੇ ਸੀਗੇ। ਤੇ ਮੁਹੰਮਦ ਸ਼ਰੀਫ ਜਿਹੜਾ ਚੀਮਾ ਸੀ ਨਾ, ਇਹਦਾ ਲੜਕਾ ਉਹਨਾਂ ਦੇ ਨਾਲ ਸੀਗਾ ਇੱਥੇ ਗੁਰਦਾਸਪੁਰ DC ਲਗਾਇਆ। ਅੱਛਾ ਜੀ। ਉਹਦਾ ਜੈਲਦਾਰ ਦਾ ਕੀ ਨਾਂ ਸੀਗਾ? ਜੈਲਦਾਰ ਦਾ ਨਾਂ ਸੀਗਾ ਮੁਹੰਮਦ ਸ਼ਫੀ। ਪਿੰਡ ਦਾ ਹੀ ਚੀਮਾ। ਸਾਡੇ ਪਿੰਡ ਵਾਲਿਆਂ ਨੇ ਸਾਨੂੰ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਕੀਤੀ। ਕਦੀ ਮੁੜ ਕੇ ਵੀ ਗਏ ਆਪਣਾ ਪਿੰਡ ਦੇਖਣ? ਨਾ, ਮੌਕਾ ਨਹੀਂ ਮਿਲਿਆ। ਹਾਲਾਤ ਬਹੁਤ ਖਰਾਬ ਨੇ। ਜੀ ਕਰਦਾ ਜਾਣ ਨੂੰ। ਕਦੇ ਰਾਤ ਨੂੰ ਸੁੱਤੇ ਪਏ ਦੇ ਚੇਤੇ ਆਉਂਦਾ ਪਿੰਡ? ਕਈ ਵਾਰੀ ਮਾਂ ਆਪਣੀ ਉੱਥੇ ਛੱਡ ਆਇਆ। ਰਾਤ ਨੂੰ ਸੁਪਨਾ ਆਉਣਾ, ਮੈਂ ਮਾਂ ਨੂੰ ਮਿਲਣ ਵਾਸਤੇ ਜਾਣਾ। ਜਾ ਕੇ ਮਿਲਣਾ। ਮਾਂ ਨੇ ਕਹਿਣਾ ਪੁੱਤਰ ਰਹੋ,
ਮੈਂ ਕਿਹਾ ਬੇਬੇ ਜੀ ਮੈਂ ਸ਼ਾਮ ਤੱਕ ਮੈਂ ਬਾਰਡਰ ਕ੍ਰਾਸ ਕਰਨਾ, ਮੈਂ ਰਹਿ ਨਹੀਂ ਸਕਦਾ, ਫਿਰ ਮੈਂ ਆ ਜਾਣਾ। ਬੜੀ ਵਾਰੀ ਮੈਂ ਇਸ ਰਾਤ ਨੂੰ ਜਾਂਦਾ ਰਿਹਾ ਅੱਛਾ। 100 ਵਾਰ ਮਾਤਾ ਨੂੰ ਮਿਲਣ। ਹਰਬੰਸ ਸਿੰਘ ਘੁੰਮਣ, ਮੇਰੇ ਪਿਤਾ ਜੀ ਦਾ ਨਾਮ ਸੀ ਸਰਦਾਰ ਕਰਤਾਰ ਸਿੰਘ ਘੁੰਮਣ। ਜਨਮੇ ਉਹ ਤੇ 100 ਵਾਲੇ ਦਾ, ਸਾਢੇ ਕੁ 6 ਸਾਲ ਦਾ। ਮੈਂ ਇਕੱਲੇ ਭਰਾ ਜੀ, ਮੇਰੀਆਂ 3 ਭੈਣਾਂ ਸਨ। ਇਹ ਘੁੰਮਣ ਪਹਿਲਾਂ ਤੋਂ ਉੱਥੇ ਵੱਸਦੇ ਸੀ ਜਾਂ ਘੁੰਮਣ ਇਹ ਅਸਲੀ 'ਚ ਲੋਕ ਜਿਹੜੇ ਆ ਨਾ, ਅਸੀਂ ਇਹੀ ਸਾਰੇ ਚਾਹੇ ਚੀਮੇ ਨੇ ਚਾਹੇ ਦੂਜੇ ਚ ਸਾਰੇ ਹੀ ਆਰੀਆ ਲੋਕ ਆ। ਇਹ ਮੱਧ ਪ੍ਰਦੇਸ਼ ਤੋਂ ਉੱਠ ਕੇ ਆਏ ਸਨ ਕਿਤੇ ਪੁਰਾਣੇ ਜ਼ਮਾਨੇ 'ਚ। ਮੇਰੇ ਨਾਨਕੇ ਸੀਓ ਆਲ ਸਨ, ਕਾਲੋ ਸਨ। ਸਾਡਾ ਇਕੱਲਾ ਘਰ ਘੁੰਮਣਾ ਦਾ। ਸਾਡਾ ਘਰ ਜਿਹੜਾ ਸੀ ਨਾ, ਸੰਘਣੀ ਆਬਾਦੀ ਮੁਸਲਮਾਨਾਂ ਦੇ ਵਿੱਚ। ਇਸ ਪਾਸੇ ਸਿਰਫ ਅਸੀਂ 5-6 ਘਰ ਹੀ ਸਨ। ਪਰ ਸਾਡਾ ਉੱਪਰ ਪਿੰਡ ਬੜਾ ਉੱਚੇ ਥਾਂ ਸੀ, ਸਾਡਾ ਉੱਤੇ ਜਾ ਕੇ ਘਰ ਸੀ। ਜਿਹੜਾ ਦੂਜੇ ਪਾਸੇ ਸਿੱਖਾਂ ਦੀ ਆਬਾਦੀ ਜਿਹੜੀ ਸੀ, ਤੇ ਉਧਰ ਸਾਡਾ ਪਿੰਡ ਦਾ ਗੁਰਦੁਆਰਾ ਸੀ। ਤੇ ਫਿਰ ਉਹ ਲੋਕ ਤੇ ਸਾਰੇ ਗੁਰਦੁਆਰੇ ਇਕੱਠੇ ਹੋ ਗਏ। ਅਸੀਂ ਤੇ ਫਿਰ ਆਪਣੇ ਘਰ ਹੀ ਰਹੇ। ਸਾਡਾ ਪਿੰਡ ਦੇ ਵਿੱਚ ਖੂਹ ਸੀ, ਇੱਕ ਟੰਬਰ ਵਾਲਾ ਮੁੰਡਾ ਸੀ, ਜਲਾਲ ਸੀ ਉਹਦਾ ਨਾਮ, ਮੈਨੂੰ ਯਾਦ, ਉਹ ਜੱਲਾ ਕਰਕੇ ਕਹਿੰਦੇ ਸਨ ਉਹਨੂੰ। ਮੁਸਲਮਾਨ ਨਾਲ ਸਾਡੀ ਉਹ ਪੈਲੀ ਲਾਉਂਦਾ ਸੀ ਜੀ। ਉਹ ਫਿਰ ਉਹਦੇ ਘਰ ਹੀ ਅਸੀਂ ਰਾਤ ਨੂੰ ਚਲੇ ਗਏ। ਮੈਂ ਵੀ ਅੱਗੇ ਸਾਂ, ਬਜ਼ੁਰਗ ਮੇਰਾ ਉੱਠ ਕੇ ਫਿਰ ਹਾਰ ਕੇ ਉਹਨੇ ਆਪਣੇ ਘਰ ਲੈ ਗਿਆ। ਫਿਰ 2 ਰਾਤਾਂ ਅਸੀਂ ਉਹਨਾਂ ਦੇ ਘਰ ਰਹੇ। ਸਰਦਾਰ ਸਲਮਾਨ ਅਸੀਂ ਨਵੀਂ ਐਮਸੀ ਉਹਦਾ ਮੁੰਡਾ ਡੀਸੀ, ਉਹਦਾ ਭਤੀਜਾ ਇੱਕ ਡੀਸੀ ਸੀ। ਉਹ ਮੇਰੇ ਬਾਪ ਦੇ ਨਾਲ ਪੜ੍ਹਦਾ ਰਿਹਾ। ਇੱਕ ਮੁੰਡਾ ਉਹਦਾ ਆਪਣਾ ਡੀਸੀ ਸੀ, ਇੱਕ ਉਹਦਾ ਭਤੀਜਾ ਸਕਾ ਡੀਸੀ, 2 ਡੀਸੀ ਸਨ। ਉਹਦਾ ਡੀਸੀ ਦਾ ਪੁੱਤਰ ਡੀਸੀ ਸੀ ਨਾ, ਕਲੋਜ਼ ਬੜਾ ਹੀ ਸਿੱਖਣਾ ਜੀ। ਉਹਨੇ ਜਾ ਕੇ ਆਪਣੇ ਬਾਪ ਨੂੰ ਤਰਾਇਆ ਤੇ ਉਹਨਾਂ ਨੂੰ। ਤੁਹਾਡਾ ਨਾਂ ਕੀ ਹੈ? ਨਾਮ ਮੇਰਾ ਨਿਸ਼ਾਨ ਸਿੰਘ, ਬਾਪ ਦਾ ਨਾਮ ਸਰਦਾਰ ਉਪਾਰ ਸਿੰਘ, ਦਾਦਾ ਸਰਦਾਰ ਗਿਆਨ ਸਿੰਘ। ਤੁਹਾਡੀ ਉਮਰ ਕਿੰਨੀ ਸੀ? ਕੋਈ ਤਕਰੀਬਨ 10-11 ਸਾਲ ਦਾ। ਪਾਕਿਸਤਾਨ ਸਾਡਾ ਪਿੰਡ ਸੀ 100 ਵਾਲਾ। ਕਿਹੜੀ ਗੋਤ ਹੈ ਤੁਹਾਡੀ? ਅਸੀਂ ਚੀਮੇ ਜੀ। ਮੰਦਰ ਕਿੰਨੇ ਸਨ ਇੱਥੇ? ਮੰਦਰ ਜੀ ਇੱਕ ਹੀ ਮੰਦਰ। ਇੱਕ ਹੀ ਮੰਦਰ ਖਤਮ ਹੋ ਗਿਆ। ਗੁਰਦੁਆਰੇ ਕਿੰਨੇ ਸਨ? ਇੱਕ ਕਿਆ ਗੁਰਦੁਆਰਾ ਤੁਹਾਨੂੰ ਦੱਸਿਆ ਨਾ ਜੀ ਜੀ। ਇਹ ਸੀ ਗੁਰਦੁਆਰਾ। ਇੱਕ ਗੁਰਦੁਆਰਾ ਇੱਥੇ ਸੀ ਛੱਬੇ ਵਾਲੇ। ਅੱਛਾ ਜੀ, ਉਹ ਖਤਮ ਹੋ ਗਿਆ ਕਿ ਹੈ ਲਿਓ, ਮਤਲਬ ਕਿ ਥੋੜਾ ਜਿਹਾ ਮਤਲਬ ਉਸੇ ਤਰ੍ਹਾਂ ਹੀ ਨਿਸ਼ਾਨ ਹੈ। ਅੱਛਾ ਜੀ, ਠੀਕ ਹੈ। ਇੱਥੇ ਇੱਕ ਆਪਣਾ ਨਿਸ਼ਾਨ ਸਿੰਘ ਵੀ ਹੁੰਦੇ ਸਨ। ਨਿਸ਼ਾਨ ਸਿੰਘ ਬਾਗ। ਅੱਛਾ, ਇਹ ਬਾਗ ਫਿਰ ਇਹਨਾਂ ਦੇ ਸਨ? ਹਾਂ, ਬਾਗ ਸਾਰੇ ਇਹਨਾਂ ਦੇ ਸਰਦਾਰ ਸਿੱਖਾਂ ਦੇ, ਸਰਦਾਰਾਂ ਦੇ। ਸਰਦਾਰਾਂ ਦੇ ਬਾਗ ਹੀ ਸੀ ਸਾਰਾ। ਠੀਕ ਹੈ। 47 ਦੀ ਵੰਡ ਤੋਂ ਪਹਿਲੇ ਸਿੱਖ ਹੀ ਮੁਸਲਮਾਨ ਤੇ ਸਿੱਖ ਦੋਨੋਂ ਚੀਮੇ ਜੱਟ ਸਨ। ਹਾਂਜੀ। ਕਦੀ ਆਪਸ 'ਚ ਨਾਰਾਜ਼ਗੀ, ਲੜਾਈ ਝਗੜਾ, ਕੋਈ ਤਫਰਕਾਬਾਜ਼ੀ ਮਜ਼ਹਬੀ ਵੀ ਕੋਈ ਨਹੀਂ ਸੀ। ਹੁੰਦੇ ਰਹਿੰਦੇ ਸੀ। ਇਹ ਜਿਸ ਤਰ੍ਹਾਂ ਜਾਨਲੇਵਾ ਕੋਈ ਨਹੀਂ ਸੀ। ਜਾਨਲੇਵਾ ਨਹੀਂ, ਵੈਸੇ ਮਤਲਬ ਹੋਣਾ ਜਿਸ ਤਰ੍ਹਾਂ ਜੱਟਾਂ ਦੀਆਂ ਉਹ ਤਾਂ ਹਰ ਜਗ੍ਹਾ ਹੁੰਦੀ। ਉਹ ਭਰਾ ਜ਼ਿਮੀਦਾਰਾਂ ਦਾ ਜਵਟਾ ਤਾਂ ਹੋ ਜਾਂਦੀ ਹੈ, ਸਿੱਧੀ ਗੱਲ ਹੈ। ਆਪਸ ਕਰ ਲੜਦੇ। ਉਹ ਤਾਂ ਜ਼ਿਮੀਦਾਰ ਹੋਵੇ ਤਾਂ ਲੜੇ ਨਾ, ਲੇਕਿਨ ਇਸ ਹੱਦ ਤੱਕ ਕਦੂਰਤ ਨਹੀਂ ਸੀ। ਕਦੂਰਤ ਨਹੀਂ ਸੀ। ਠੀਕ ਹੈ। ਇੱਥੇ ਜਿਸ ਵਕਤ ਉਹ ਰਹਿੰਦੇ ਸੀ, ਪਿੰਡ 'ਚ ਕਤਲੋ ਗਾਰਤ ਨਹੀਂ ਹੋਈ ਆਪਸ 'ਚ? ਵੈਸੇ ਪਾਕਿਸਤਾਨ ਬਣਨ ਤੋਂ ਪਹਿਲੇ ਨਹੀਂ, ਭਾਈਚਾਰਾ ਅੱਜ ਤੱਕ ਨਹੀਂ। ਅੱਜ ਤੱਕ ਇਹਦੇ ਕੋਈ ਕਤਲ ਨਹੀਂ ਹੋਇਆ। ਈਦ ਦੇ ਉੱਤੇ ਜਿਸ ਵਕਤ ਮੁਸਲਮਾਨਾਂ ਦੀ ਈਦ ਹੁੰਦੀ ਸੀ, ਬੜਾ ਜਾਨਵਰ ਜ਼ਿਬਾ ਹੁੰਦਾ ਸੀ? ਬਿਲਕੁਲ ਹੁੰਦਾ ਸੀ। ਬੜਾ ਜਾਨਵਰ, ਛੋਟਾ ਵੀ ਹੁੰਦਾ, ਵੱਡਾ ਵੀ ਹੁੰਦਾ। ਸਿੱਖ ਜਿਹੜੇ ਨੇ ਉਹ ਆਪਣਾ ਝਟਕਾ ਕਰਦੇ ਸਨ। ਉਹਨਾਂ ਦੀ ਉਹ ਕਰਦੇ ਸਨ ਆਪਣੀ ਜਗ੍ਹਾ 'ਚ, ਆਪਣੀ ਜਗ੍ਹਾ ਤੇ ਜਾ ਕੇ। ਮੁਸਲਮਾਨ ਕੁਰਬਾਨੀ ਕਿੱਥੇ ਕਰਦੇ ਸਨ ਬੜੇ ਜਾਨਵਰ ਦੀ? ਉਹ ਆਪਣਾ ਜਿੱਥੇ ਘਰਾਂ 'ਚ। ਕੁਰਬਾਨੀ ਦੇ ਮੌਜੂ ਤੇ ਕਦੀ ਆਪਸ 'ਚ ਨਾਰਾਜ਼ਗੀ, ਕੋਈ ਲੜਾਈ ਝਗੜਾ ਨਹੀਂ ਹੋਇਆ? ਕਦੇ ਨਹੀਂ ਸੀ ਹੋਇਆ। ਇਹਦਾ ਇਹ ਮਤਲਬ ਹੈ ਕਿ ਇਹਨਾਂ ਦਾ ਮੋਢ ਇੱਕ ਖਾਨਦਾਨ ਇੱਕ ਜਿਹੜੇ ਇੱਥੇ ਰਹਿ ਗਏ ਸਨ, ਇਹਨਾਂ ਦੇ ਫਿਰ ਇੱਕੋ ਬਾਪ ਦੀ ਔਲਾਦ ਹੋਏ ਜਿਹੜੇ ਇੱਥੋਂ ਹੁੰਦੇ ਸਨ। ਅਸਲ ਮੁਦਰਮ ਗੱਲ ਇਹ ਵੇ ਕਿ ਸਾਡੇ ਕੋਲ ਪੁੱਛਦੇ ਉਦੋਂ ਜੋ ਸਾਡੇ ਵਡੇਰਿਆਂ ਦੀ ਫੀਲਿੰਗ ਸੀ, ਉਹਨਾਂ ਦਾ ਦਿਲ ਕਰਦਾ ਸੀ ਕਿ ਅੱਜ ਬਾਰਡਰ ਪਹੁੰਚਾਂ ਤਾਂ ਅਸੀਂ ਜਾ ਕੇ ਨਾ ਉਹਨਾਂ ਨੂੰ ਮਿਲਾਂਗੇ। ਇੰਨਾ ਪਿਆਰ ਸੀ। ਇਹਨਾਂ ਪਿਆਰ ਸੀ। ਇਹ ਹਿਸਾਬ ਨਾਲ ਇਸ ਤਰ੍ਹਾਂ ਉਹਨਾਂ ਦੀਆਂ ਗੱਲਾਂ ਕਰਨੀਆਂ ਤੇ ਫਿਰ ਉਹਨਾਂ ਆਖਣਾ ਉਹਨੂੰ ਫਲਾਣੇ ਨੇ ਕੀਤਾ, ਫਲਾਣੇ ਨੇ ਇਸ ਤਰ੍ਹਾਂ ਕੀਤਾ। ਉਹ ਇਹਨਾਂ ਦੇ ਵਿੱਚ ਇਹ ਸੀ ਨਾ ਕਿ ਉਹਨਾਂ ਦੇ ਮੁਸਲਮਾਨਾਂ ਨਾਲ ਵੀ ਪਿਆਰ ਤਲਕ ਵਾਸਤਾ ਸੀ, ਸਲਾਮ ਅਲੈਕੁਮ ਸੀ। ਇਹਨਾਂ ਦੀ ਸਰਦਾਰਾਂ ਨਾਲ ਵੀ। ਬਿਲਕੁਲ ਸਾਹਿਬ, ਇੱਥੇ ਵੱਡਾ ਜ਼ਿਮੀਦਾਰ ਕਿਹੜਾ ਸੀ? ਸ਼ਬਦੇਗ ਸਿੰਘ ਜ਼ਿਆਦਾਤਰ ਤੋਂ ਇਲਾਵਾ ਇਹ ਸਿੱਖਾਂ ਦੇ ਵਿੱਚ ਵੱਡਾ ਜ਼ਿਮੀਦਾਰ ਜਿਹੜਾ ਸੀ ਨਾ ਸਾਡੇ ਇਸ ਪੂਰੇ ਏਰੀਏ 'ਚ, ਉਹ ਨਿਹਾਲ ਸਿੰਘ ਸੀ। ਨਹੀਂ, ਇਹ ਤੁਹਾਡੇ ਇੱਥੋਂ ਦਾ ਸਹੂ ਵਾਲੇ ਦਾ ਸੀ। ਸੌਲ ਦਾ ਜਿਹੜਾ ਸੀ ਉਹ ਵੱਡਾ ਇੱਥੇ ਇਹ ਸੀ ਆਪਣਾ ਸ਼ਬਦੇਗ। ਅੱਛਾ, ਨੰਬਰਦਾਰ ਇੱਥੇ ਕਿੰਨੇ ਸਨ? 9 ਨੰਬਰ ਦਾ। 9 ਨੰਬਰਦਾਰ ਸਨ। ਮੁਸਲਮਾਨ ਕਿੰਨੇ ਸਨ ਤੇ ਸਿੱਖ ਕਿੰਨੇ ਸਨ? ਇਹ ਹੁਣ ਮੈਨੂੰ ਸਹੀ ਨਿਸ਼ਫ ਆਬਾਦੀ ਉਹਨਾਂ ਦੀ ਨਿਸ਼ਫ ਹੀ ਹੋਣਗੇ ਗੱਲ ਤਕਰੀਬਨ। ਸਿੱਖਾਂ ਦੇ ਕਿੰਨੇ ਕੁ ਖੂਹ ਸਨ? 100 ਖੂਹ।
ਤੁਹਾਡੀ ਖਿਆਲ ਮੁਸਲਮਾਨਾਂ ਦਾ 100 ਸਿੱਖਾਂ ਦਾ ਖੂਨ ਤੇ 100 ਹੀ ਮੁਸਲਮਾਨ। ਇਹਦਾ ਮਤਲਬ ਹੈ ਜ਼ਮੀਨ ਬਰਾਬਰ ਦੀ ਚਲੀ ਆਉਂਦੇ ਸੀ। ਜਿਸ ਟਾਈਮ ਵੰਡ ਹੋਈ ਹੈ ਫਿਰ ਵੰਡ ਹੋਈ ਹੈ ਤੇ ਮੈਂ ਅੱਗੇ ਅਰਜ਼ ਕੀਤੀ ਹੈ ਕਿ ਵੰਡ ਵੀ ਅਸਾਂ ਇਸ ਤਰ੍ਹਾਂ ਕੀਤੀ ਸੀ ਕਿ ਇਲਾਕੇ 'ਚ ਕਿਸੇ ਨੇ ਕੀਤੀ ਨਹੀਂ ਹੋਣੀ। ਇੱਥੇ ਸਾਡੇ ਕੋਈ ਕਤਲ ਨਹੀਂ ਹੋਇਆ। ਗਏ ਕਿਸ ਤਰ੍ਹਾਂ, ਰਸਤਾ ਕਿਹੜਾ ਇਖਤਿਆਰ ਕੀਤਾ? ਰਸਤਾ ਇੱਥੋਂ ਮਿਲ ਕੇ ਆ ਕੇ ਇੱਥੋਂ ਲੈ ਕੇ ਕੈਂਪ ਇਹਨਾਂ ਦਾ ਕਿੱਥੇ ਲੱਗਾ? ਇਹਨਾਂ ਦਾ ਕੈਂਪ ਸੀ ਇੱਥੇ ਸਮੜਿਆਲ। ਸਮੜਿਆਲ ਕੁਝ ਅੱਗੇ ਸਿਆਲਕੋਟ ਕਲਾਸ ਵਾਲੇ ਵੀ ਲੱਗਾ ਕਿ ਮੁਖਤਲਿਫ ਯਾਨੀ ਲੱਗਦੇ ਰਹੇ, ਲੇਕਿਨ ਇਹਨਾਂ ਨੂੰ ਸਾਡੇ ਪਿੰਡ ਦੀ ਮੈਂ ਗੱਲ ਕਰ ਰਿਹਾ ਸੀ ਕਿ ਇਦੋਂ ਵੱਡੀ ਕੁਛ ਕਿਸਮ ਦੀ ਅੱਜ ਤੱਕ ਵੀ ਦੁਸ਼ਮਣੀ ਦੀ ਬਣਾ ਤੇ ਅੱਜ ਤੱਕ ਸਾਡੇ ਪਿੰਡ ਕਤਲ ਨਹੀਂ ਹੋਇਆ। ਅੱਲਾ ਦਾ ਇਹਸਾਨ। ਤੁਸੀਂ ਇਹ ਆਖ ਸਕਦੇ ਹੋ ਕਿ ਦੁਸ਼ਮਣੀ ਦੀ ਬਣਾ ਦੇ ਉੱਤੇ ਅੱਜ ਤੱਕ ਕਤਲ ਨਹੀਂ ਹੋਇਆ ਔਰ ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ। ਸਾਡੇ ਜਿਹੜੇ ਉੱਥੋਂ ਹੀ ਭਰਾ ਚੱਲ ਕੇ ਆਏ ਨੇ ਨਾ, ਉਹ ਵੀ ਸ਼ਰੀਫ ਨੇ। ਬੜੀ ਅੱਛੀ ਗੱਲ, ਬੜੀ ਅੱਛੀ ਗੱਲ। ਅਸੀਂ ਵੀ ਮਤਲਬ ਉਸੇ ਕਮਾਸ਼ਦੇ ਹਾਂ, ਲੇਕਿਨ ਕਦੇ ਵੀ ਕਿੰਨਾ ਵੀ ਸੀਰੀਅਸ ਕੋਈ ਮਾਮਲਾ ਹੋ ਗਿਆ ਤੇ ਦੂਜੇ ਦਿਨ ਹੀ ਸੁਲ੍ਹਾ ਲੈਟਰ ਪੜੇ ਨੇ, ਯਾਰ ਚੱਲ ਜਾਣ ਦੇ ਛੱਡ, ਬੜੀ ਅੱਛੀ ਗੱਲ। ਚਲੋ ਯਾਰ ਛੱਡ ਦਿਓ। ਜ਼ਿੰਦਗੀ- ਉਹ ਜਿਹੜੇ ਮੁਤਦੀਨ ਚਾਰ ਸਾਡੇ ਪਹਿਲਾਂ ਵਡੇਰੇ ਸਨ ਉਹ ਵੀ ਅੱਗੋਂ ਹੁਣ ਵੀ ਸਾਡੇ ਅਲਹਮਦੁਲਿਲਾ। ਮੈਂ ਇਸ ਮਹੀਨੇ ਤੁਸੀਂ ਇਹ ਵੇਖਦੇ ਹੋ ਕਿ ਫੇਸਬੁੱਕ ਮੇਜਰ ਚਾਰਜ ਜਿਹੜੀਆਂ ਨੇ ਸੁਲ੍ਹਾ ਕਰਾਈਆਂ। ਅਲਹਮਦੁਲਿਲਾ, ਅੱਲਾ ਦਾ ਇਹਸਾਨ ਹੈ। ਅੱਲਾ ਨੇਕੀ ਦਾ ਕੰਮ ਉਹ ਜਿਹੜਾ ਸਿਰਫ ਇਹ ਵੇ ਕਿ ਜੋੜਦਾ, ਅਸੀਂ ਜਿਹੜਾ ਥਾਣੇ ਦਾ ਕਲਚਰ ਘੱਟ ਰੱਖਿਆ, ਅੱਛੀ ਗੱਲ। ਇਹਦੀ ਵਜ੍ਹਾ ਨਾਲ ਸਾਡੇ ਪਿੰਡ ਦਾ ਮਾਹੌਲ ਅੱਛਾ ਹੈ। ਇਹਦਾ ਮਤਲਬ ਕਿ ਦਿਹਾੜੀ ਸ਼ਾੜੀ ਲਾਉਣ ਵਾਲੇ ਚੌਧਰੀ ਨਹੀਂ ਹੈਗੇ ਤੁਸੀਂ। ਨਹੀਂ, ਜਿਹੜਾ ਥਾਣੇ ਦਾ ਕਲਚਰ ਨਹੀਂ ਹੈਗਾ, ਇਹਦਾ ਮਤਲਬ ਇਹੋ ਹੀ ਆ ਨੰਬਰਦਾਰ ਸਾਹਿਬ, ਇਹਦਾ ਮਤਲਬ ਇਹ ਹੈ ਕਿ ਦਿਹਾੜੀਦਾਰ ਚੌਧਰੀ ਨਹੀਂ ਹੈਗੇ। ਨਹੀਂ ਐਸਾ ਨਾਈਸ ਆਦਮੀ ਨੇ। ਅੱਲਾ ਜਜ਼ਾਏ ਖੈਰ ਦੇ ਮੈਂ ਜੀ। ਜਿੱਥੋਂ ਤੱਕ ਜ਼ਾਤੀ ਇਹ ਥੋੜ੍ਹਾ ਜਿਹਾ ਆਖਰਤ ਦਾ ਜਿਹੜਾ ਨਾ ਜੀ, ਇਹ ਸਮਾਨ ਤੁਸੀਂ ਇਕੱਠਾ ਕਰਦੇ ਹੋ, ਜਿਹੜਾ ਜ਼ਾਲਮ ਨੂੰ ਜ਼ੁਲਮ ਤੋਂ ਵੀ ਰੋਕਦੇ ਹੋ ਤੇ ਮਜ਼ਲੂਮ ਦੇ ਨਾਲ ਖੜੇ ਹੋ ਕੇ ਤੇ ਦੋਨਾਂ ਨੂੰ ਆਪਸ 'ਚ ਕੰਧੇ ਨਾਲ ਕੰਧਾ ਮਿਲਾ ਕੇ ਇਕੱਠਿਆਂ ਕਰਦੇ ਹੋ, ਤੇ ਫਿਰ ਇਹ ਆ ਕਿ ਜ਼ਾਲਮਾਂ ਦੇ ਥਾਣਿਆਂ ਕਚਹਿਰੀਆਂ ਦੇ ਵਸ ਨਹੀਂ ਪਾਉਂਦੇ। ਕੋਸ਼ਿਸ਼ ਇਹ ਬੜਾ ਆਸਾਨ ਹੈ। ਕੋਸ਼ਿਸ਼ ਅੱਲਾ ਕਰੀਏ, ਅੱਲਾ ਦੀ ਜ਼ਿੰਦਗੀ 'ਚ ਕਰਮ ਬਰਕਤ ਦੇ। ਅੱਲਾ ਦੀ ਕਰਮ ਨਵਾਜ਼ੀ ਹੈ। ਮੈਂ ਮੇਰੀ ਜ਼ਿੰਦਗੀ ਦਾ ਇੱਕ ਜਿੱਦਾਂ ਜਿਹੜਾ ਨਾ ਤਜਰਬਾ ਹੈ ਕਿ ਜਿਹੜੇ ਬੰਦੇ ਨੇ ਕਿਸੇ ਦੀ ਜੇਬ ਨੂੰ ਵੇਖਿਆ ਉਹਨੂੰ ਅੱਲਾ ਨੇ ਦਿੱਤਾ ਹੀ ਨਹੀਂ। ਭੁੱਖਾ ਹੀ ਮਰਿਆ 100%। ਜਿਹੜੇ ਬੰਦੇ ਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੀ ਜੇਬ 'ਚੋਂ ਕੱਢ ਕੇ ਕਿਤੇ ਉਹਦੀ ਮਖਲੂਕ ਤੇ ਲਾਵਾਂ, ਉਹਦਾ ਕਦੇ ਮੁੱਕਾ ਹੀ ਨਹੀਂ। ਚੋਰੀ ਸਾਹਿਬ, ਆਪਣੇ ਸਰਦਾਰ ਜਿਹੜੇ ਇੱਥੋਂ ਗਏ ਨੇ ਤੁਹਾਨੂੰ ਯਾਦ ਕਰਦੇ, ਤੁਹਾਡੇ ਪਿੰਡ ਵਾਲਿਆਂ ਨੂੰ, ਬਜ਼ੁਰਗਾਂ ਨੂੰ ਯਾਦ ਕਰਦੇ ਨੇ। ਪਤਾ ਨਹੀਂ ਉਹਨਾਂ ਦਾ ਕਿੰਨਾ ਉਹ ਵੀ ਬੇਚੈਨ ਨੇ ਸਰਹੱਦ ਲੰਘਣ ਨੂੰ, ਲੇਕਿਨ ਮਜਬੂਰ ਨੇ, ਲਕੀਰ ਹੈ। ਹਕੂਮਤਾਂ ਦੀਆਂ ਲੱਗੀਆਂ ਸਰਹੱਦਾਂ ਨੇ। ਸਾਡੇ ਇਹ ਸਾਡਾ ਜੀ ਸੱਦੇ ਵਾਲਿਆਂ ਨੂੰ ਵੀ, ਬਾਗ ਵਾਲਿਆਂ ਨੂੰ ਵੀ, ਨਹੀਂ ਤਾਂ ਮਤਲਬ ਧਨੋਏ ਵਾਲਿਆਂ ਨੂੰ ਵੀ, ਸਾਈਆਂ ਵਾਲੇ, ਬੇਰੀ ਵਾਲਾ, ਬੇਰੀ ਵਾਲਾ ਵੀ ਸੀ। ਤੂਤ ਵਾਲਾ ਤਾਂ ਸਾਡਾ ਖੂਹ ਸੀ ਜੀ। ਤੂਤ ਵਾਲਾ, ਮਲੀ ਵਾਲਾ, ਬੁਟਰਾ ਵਾਲਾ। ਉਸ ਤੋਂ ਬਾਅਦ ਧਰਮੂ ਵਾਲਾ ਨਹੀਂ, ਇਹ ਧਨੋਏ ਵਾਲਾ, ਨਦੀਰ ਵਾਲਾ, ਇੱਧਰ ਆ ਜਾਓ ਢੇਰੂ ਵਾਲਾ। ਅੱਗੋਂ ਢਿੰਡਵਾੜਾ ਆ ਗਿਆ, ਸ਼ੇਖ ਵਾਲਾ ਆ ਗਿਆ, ਦੁਹਾਟਾ ਆ ਜਾਂਦਾ, ਅੰਬ ਵਾਲਾ ਆ ਜਾਂਦਾ, ਕੋਈ ਵਾਲਾ ਸਾਡੇ ਮਤਲਬ ਸਾਡੇ ਵਡੇਰਿਆਂ ਦਾ ਸੀ। ਇਹ ਸਾਰੇ ਜਿਹੜੇ ਸਨ ਜੀ, ਸਾਰੀਆਂ ਨਾਲ ਹੀ ਸਨ ਸਾਡੇ ਖੂਹ ਨਾਲ ਨਹੀਂ ਸਨ। ਬੜਾ ਵੱਡਾ ਸੁਣਾ ਜੋਗੀ ਦੁਆਰਾ ਤੋਂ ਜੋਗੀ ਦੁਆਰੇ ਸਾਡੇ ਉਦੋਂ ਉੱਥੇ ਵਿਸਾਖੀ ਲੱਗਦੀ ਹੁੰਦੀ ਸੀ। ਅੱਛਾ ਇਹਦਾ ਗੁਰਦੁਆਰਾ ਸੀ ਉੱਥੇ, ਅੱਛਾ। ਉੱਥੇ ਲੱਗਦੀ ਸੀ। ਲੇਕਿਨ ਸੱਚੀ ਗੱਲ ਹੈ ਕਿ ਵਡੇਰਿਆਂ ਦੀਆਂ ਗੱਲਾਂ ਸੁਣ ਕੇ ਨਾ ਸਾਡਾ ਵੀ ਦਿਲ ਕਰਦਾ ਹੈ ਅਸੀਂ ਉਹਨਾਂ ਦੇ ਵਡੇਰਿਆਂ ਨੂੰ ਜਾ ਕੇ ਮਿਲੀਏ, ਉਹ ਆਉਣ ਇੱਥੇ ਤੇ ਸਾਡੇ ਵਾਸਤੇ ਬੜਾ ਖੁਸ਼ੀ ਦਾ ਮੁਕਾਮ ਹੈ। ਇਹ ਦੋਵਾਂ ਜਿਹੜੇ ਸਿਆਸੀ ਤੌਰ 'ਤੇ ਖਾਸ ਤੌਰ 'ਤੇ ਆ ਜਿਹੜੇ ਵੇਖੋ ਨਾ ਹੁਣ ਯੁੱਗ ਜੋ ਹੋ ਰਿਹਾ, ਇਹ ਬਾਹਰ ਜਾ ਕੇ ਵੇਖਿਆ, ਯਕੀਨ ਜਾਣਿਓ ਜੇ ਆਵਾਮ ਬਿਲਕੁਲ ਨਹੀਂ ਚਾਹੁੰਦੀ। ਖਾਸ ਤੌਰ 'ਤੇ ਪੰਜਾਬ, ਅਸੀਂ ਆਉਂਦੇ ਹਾਂ ਖੁਦਾ ਵਾਸਤੇ ਦੂਜਾ ਸਭ ਕੁਝ ਲੈ ਜਾਓ, ਸਿਰਫ ਇੱਕ ਪੰਜਾਬ ਸਾਡਾ ਇਕੱਠਾ ਰਹਿ। ਜਿੱਥੇ ਅਸੀਂ ਸਰਦਾਰਾਂ ਨੂੰ ਜਾ ਕੇ ਬਾਹਰ ਮਿਲੇ ਹਾਂ, ਮੈਂ ਕੀਤੀ ਮੈਂ 26 ਮੁਲਕਾਂ 'ਚ ਵਿਜ਼ਿਟ ਕੀਤਾ ਵਾ, ਜਦੋਂ ਵੀ ਜਿੱਥੇ ਵੀ ਮਿਲੇ ਹਾਂ ਅਸੀਂ ਇਸ ਤਰ੍ਹਾਂ ਹੀ ਮਿਲੇ ਹਾਂ ਜਿਸ ਤਰ੍ਹਾਂ ਸਕੇ ਭਰਾ ਹੁੰਦਾ। ਉਹਨਾਂ ਸਾਡੀ ਦੁੱਖ ਦਾ ਪਾਇਆ ਭਰਾ, ਬੋਲੀ ਇੱਕ, ਗੱਲ ਇੱਕ। ਉਹ ਫਿਰ ਉਹ ਜਦੋਂ ਬਹਿ ਕੇ ਜਦੋਂ ਵੀ ਗੱਲਾਂ ਕਰਨੀਆਂ, ਫਿਰ ਉਹਨੇ ਆਖਣਾ ਯਾਰ, ਖਾਸ ਤੌਰ 'ਤੇ ਵਿੱਚ ਜਦੋਂ ਪਿੰਡ ਦਾ ਨਾਂ ਲੈਣਾ ਨਾ, ਉਦੋਂ ਫਿਰ ਕਈ ਆਪਦੀ ਦਾ ਹੋ ਜਾਂਦਾ। ਉਹ ਵੀ ਫਿਰ ਕਿੰਨਾ ਦਿਲ ਕਰਦਾ ਸੀ ਉਹਨਾਂ ਨਾਲ। ਚੋਰੀ ਸਾਹਿਬ, ਜਿਸ ਟਾਈਮ ਤੁਸੀਂ ਲੇਕਿਨ ਮੈਂ ਅੱਜ ਇਹ ਜ਼ਰੂਰ ਪੈਗਾਮ ਦਿਆਂਗਾ, ਮੈਂ ਜੋ ਸਿੱਖਿਆ ਯੂਰਪ 'ਚ ਰਿਹਾ, ਇਟਲੀ ਟੁਰਿਆ, ਅਗਾਂ ਜਰਮਨੀ ਆਇਆ, ਆਸਟਰੀਆ ਆਇਆ, ਜਰਮਨੀ ਆਇਆ, ਅੱਗੋਂ ਪੋਲੈਂਡ ਗਿਆ,
ਅੱਗੋਂ ਟੁਰਦਿਆਂ ਮੇਰਾ ਦਿਲ ਕੀਤਾ ਕਿ ਕੋਈ ਜਿਹੜਾ ਜਾਂਦਿਆਂ ਬੈਲਾਰੂਸ ਕੋਈ ਰਿਆਸਤ ਉਹਦੀ ਵੇਖੀਏ, ਲਿਥੂਆਨੀਆ ਲਿਥੁਆਨੀਆ ਸਟੋਨੀਆ ਸਾਰਾ ਬਾਈ ਰੋਡ। ਤੇ ਉਹਨਾਂ ਜਦੋਂ ਗਏ ਆ, ਹੁਣ ਵੇਖੋ ਮੈਂ ਤਾਂ ਗੱਲਾਂ ਕਰੇ ਸਾਡੀ ਜ਼ਿੰਦਗੀ ਵਿੱਚ ਤੇ ਨਾ ਹੁਣ ਨਹੀਂ ਦੇਣਾ ਕਿ ਉਹਨਾਂ ਦੀ ਨਸਲ ਵਿੱਚ ਕੋਈ ਸਿਆਣਾ ਪੈਦਾ ਹੋ ਜਾਣ, ਉਹ ਵੀ ਤੇ ਇਹ ਵੀ ਦੋਵੇਂ ਤਰ੍ਹਾਂ ਸੋਚ ਲੈਣ। ਉਹ ਭਰਾਵਾਂ ਨਾਲ ਵੱਖ ਹੁੰਦੇ ਆ ਯਾਰ। ਅਗਰ ਅਸੀਂ ਇਹਨੂੰ ਦੋਵੇਂ ਰਲ ਕੇ, ਮੈਂ ਹੁਣ ਤੁਹਾਨੂੰ ਗੱਲ ਦੱਸ ਲਵਾਂਗਾ ਯੂਰਪ ਦੀ, ਉਹ ਮਤਲਬ ਇਹ ਹੈ ਕਿ ਯਕੀਨ ਜਾਣੋ ਕਿ 200 ਲੰਬੜਦਾਰ ਜੀ ਮੀਲ 200 ਮੀਲ ਅਸੀਂ ਅਗਾਂਹ ਨਿਕਲ ਗਏ, ਅਗਲੇ ਬਾਰਡਰ ਕ੍ਰਾਸ ਕਰਕੇ ਅੱਗੇ ਟੁਰ ਗਿਆ। ਜਦੋਂ ਕਿਸੇ ਕਾਫੇ ਬਾਹਰ ਤੇ ਗਏ ਆ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਅਸੀਂ ਤੇ ਅਗਲੇ ਮੁਲਕ 'ਚ ਆ ਗਏ ਆ, ਜ਼ਬਾਨ ਬਦਲ ਗਈ। ਉੱਥੇ ਜਾ ਕੇ ਕਾਫੀ ਮੰਗਣੀ ਤਾਂ ਉਹਨਾਂ ਨੇ ਅਗਲੀ ਜ਼ਬਾਨ ਦੀ ਗੱਲ ਕੀਤੀ, ਪੁੱਛਣਾ ਤੇ ਉਹਨਾਂ ਆਖਿਆ ਜੀ ਇਹ ਫਲਾਹ ਮੁਲਕ। ਉਹਨੇ ਸਾਰਾ ਉੱਥੇ ਬੜਾ ਹੀ ਦਿਲ ਕਰਦਾ ਹੈ ਕਿ ਯਾ ਅੱਲਾ ਕਦੇ ਸਾਡੇ ਵੀ ਇਹ ਸਿਆਸਤਦਾਨਾਂ ਨੂੰ ਇਹ ਅੱਲਾ ਸਮਝ ਦੇ ਦੇ, ਅਸੀਂ ਵੀ ਰਲ ਕੇ ਅਸੀਂ ਵੀ ਨਿਕਲੀਏ ਤੇ ਦਿੱਲੀ ਤੱਕ ਜਾਈਏ। ਸਹੀ ਗੱਲ। ਤੇ ਸਾਨੂੰ ਵੀ ਕੋਨਾ ਪੁੱਛੇ, ਉਹ ਹੁਣ ਉਹ ਲਾਹੌਰ ਤੱਕ ਆਉਣ, ਉਹਨਾਂ ਨੂੰ ਵੀ ਕੋਨਾ ਪੁੱਛੇ। ਵਰਤਨ ਦਾ ਜਿਸ ਤਰ੍ਹਾਂ ਵੇਖੋ ਉੱਥੇ ਜਿਹੜੀ ਕਿਸੇ ਚੀਜ਼ ਦਾ ਕਾਰੋਬਾਰੀ ਲਿਹਾਜ਼ ਨਾਲ, ਯੂਰਪ ਦੇ ਵਿੱਚ ਕਾਰੋਬਾਰੀ ਲਿਹਾਜ਼ ਨਾਲ ਉਹ ਹੁਣ ਇਸ ਵੇਲੇ 38 ਮੁਲਕ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ, ਉਹ ਦਿਨ ਬ ਦਿਨ ਅੱਗੇ ਜਾ ਰਹੇ ਨੇ। ਸਾਡੇ ਬਾਰਡਰਾਂ ਦੇ ਉੱਤੇ ਆਪਣਾ ਰਾਈਫਲਾਂ ਲਾ ਖਲੋਤੇ ਨੇ। ਤੁਸੀਂ ਆਪਣਾ ਸੈੱਲ ਨੰਬਰ ਦੇ ਦਿਓ, ਅਗਰ ਸਾਡੇ ਸਰਦਾਰ ਵੀਰ ਚੜ੍ਹਦੇ ਪੰਜਾਬ ਵਾਲੇ ਜਿਹੜੇ ਇੱਧਰੋਂ ਗਏ ਨੇ, ਕਿਉਂਕਿ ਸਿਆਸਤ ਦੇ ਵਿੱਚ ਇੱਕ ਤੁਹਾਡਾ ਨਾਮ ਇਸ ਇਲਾਕੇ ਦੇ ਵਿੱਚ, ਤੇ ਫਿਰ ਤੁਹਾਡਾ ਪਿੰਡ ਵੀ ਬੜਾ ਹੈ। ਜਿਹੜੇ ਸਰਦਾਰ ਵੀਰ ਤੁਹਾਡੇ ਨਾਲ ਰਾਬਤਾ ਕਰਨਾ ਚਾਹਣ, ਤੁਹਾਡਾ ਹਾਲ ਵਾਲ ਆਪਣੇ ਪਿੰਡ ਦੇ ਹਾਲਾਤ ਪੁੱਛਣੇ ਚਾਹਣ, ਤੇ ਉਹ ਕਾਈਂਡਲੀ ਆਪਣਾ ਨੰਬਰ ਦੱਸ ਦੇਣਾ। 0092 305 819887। ਇਹ ਪੂਰੇ ਪੰਜਾਬ ਦੇ, ਪੂਰੀ ਦੁਨੀਆ ਦੇ ਚੀਮਿਆਂ ਨੂੰ ਮੇਰੇ ਨੂੰ ਦਾਵਤ ਹੈ ਕਿ ਇਹ 100 ਵਾਲੇ ਆਉਣ ਤੇ ਇਨਸ਼ਾ ਅੱਲਾਹ ਤਾਲਾ ਇਹਨੂੰ ਆਪਣਾ 100 ਲਾ ਸਕਦਾ। ਇਹਦੇ ਨਾਲ ਇਹ ਤੁਸੀਂ ਮੈਨੂੰ ਪਤਾ ਤੁਸੀਂ ਕੱਟ ਛੱਡਣਾ। ਮੈਂ ਬਾਹਰ ਜਾ ਕੇ ਬੜਾ ਕੁਝ ਸਿੱਖਿਆ। ਉਹ ਯਾਰ 28 ਮੁਲਕ ਇਕੱਠੇ ਹੋ ਸਕਦੇ, ਤੁਸੀਂ ਕਿਉਂ ਨਹੀਂ ਹੋ ਸਕਦੇ? ਤੁਸੀਂ ਖੁਦਾ ਦਾ ਖੌਫ ਕਰੋ। ਤੁਸੀਂ ਇਹਨਾਂ ਦੇ ਇਹ ਇਸ ਤਰ੍ਹਾਂ ਨੇ ਜਿਸ ਤਰ੍ਹਾਂ ਮੱਛੀ ਪਾਣੀ 'ਚੋਂ ਬਾਹਰ ਰਹਿੰਦੀ ਹੈ ਨਾ, ਇਹ ਪੰਜਾਬ ਦੇ ਆਪਸ 'ਚ ਇਸ ਤਰ੍ਹਾਂ ਪਿਆਰ ਹੈ, ਇਸ ਤਰ੍ਹਾਂ ਪਿਆਰ ਹੈ ਸਾਡਾ। ਇਹ ਜਾ ਕੇ ਬਾਹਰ ਵੇਖੀ ਦਾ, ਯਕੀਨ ਜਾਣੋ ਉਹ ਸਰਦਾਰਾਂ ਨੇ ਇੰਨਾ ਪਿਆਰ ਕਦੇ ਕੋਈ ਦੇ ਨਹੀਂ ਸਕਦਾ। ਚੋਰੀ ਸਾਹਿਬ ਨਹੀਂ ਕੱਟਿਆ ਜਾਏਗਾ ਇਸ ਵਾਸਤੇ ਇਸ ਤਰ੍ਹਾਂ ਅਸੀਂ ਵੀ ਉਹਨਾਂ ਲਈ ਆ ਚੋਰੀ ਸਾਹਿਬ ਇਸ ਤਰ੍ਹਾਂ ਜਾਏਗੀ ਵੀਡੀਓ। ਮੈਂ ਮਲੇਸ਼ੀਆ 'ਚ ਪਹਿਲਾਂ ਬਾਅਦ ਸਿੱਖਾਂ ਜਿਹੜੇ ਜਾ ਕੇ ਉੱਥੇ ਮੈਂ ਉੱਥੇ ਆਪਣਾ ਕਾਰੋਬਾਰ ਕੀਤਾ ਸੀ। ਮੈਂ ਉੱਥੇ ਜਿਹੜਾ ਨੇ ਇੱਕ ਮਾਰਕੀਟ ਬਣਾਈ ਲਈ ਸੀ, ਮਿਨੀ ਮਾਰਕੀਟ। ਉਹਦੇ ਵਿੱਚ ਰਜਿਸਟਰਡ ਗਾਹਕ ਮੇਰੇ ਕੋਲ 73 ਗਾਹਕ ਜਿਹੜੇ ਸਾਡੇ ਨਾਲ ਮੇਰੇ ਕੋਲ ਸਰਦਾਰ ਸਨ। ਵੈਰੀ ਵੈਲ ਡਨ। ਜਿਹੜੇ ਰਜਿਸਟਰ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਅੱਲਾਹ ਸਲਾਮ। ਤੁਹਾਡੀ ਬੜੀ ਮਿਹਰਬਾਨੀ ਜੀ। ਤੁਸੀਂ ਇਹ ਚੰਗੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ, ਇਤਫਾਕ ਇਤਿਹਾਦ ਦੇ ਪ੍ਰੋਗਰਾਮ ਦਿਓ। ਅੱਲਾਹ ਤੁਹਾਨੂੰ ਵੀ ਇਹਦਾ ਸਿਲਾ ਅੱਲਾਹ ਦੇਣਾ, ਸਾਂ ਕੀ ਦੇਣਾ, ਅੱਲਾਹ ਦੀ ਜ਼ਾਤ। ਤੇ ਜੇ ਸਾਡਾ ਕੋਈ ਪੈਗਾਮ ਸੁਣ ਕਿਸੇ ਭਰਾ ਦਾ ਕੋਈ ਦਿਲ ਦੁਖਿਆ ਵੀ ਹੋਵੇ ਤਾਂ ਉਹਦੀ ਮਦਦ ਕਰ ਰਹੇ ਆ ਜੀ।